ਔਰ ਵੀ ਭੱਜਾ ਆਉਂਦਾ ਆਦਾ ਦੁੱਧ ਲੈ ਕੇ ਡੋਲਰ ਪੁੱਤ ਪਿੱਛੇ ਹੋ ਜਾ 15 ਕਿਲੋ ਖੁਦਾ ਦਾ ਖੌਫ 15 ਤੂੰ ਸਿੱਧਾ ਹੀ ਜਾਣਾ ਤੂੰ ਨਹੀਂ ਮੁੜਨ ਪਰਸੋਂ ਹੋ ਜਾਣਾ ਹੈ ਪਰਸੋਂ ਹੋ ਜਾਣਾ 3 ਦਿਨ ਲਗਾਤਾਰ ਪਾਇਆ ਤੇ 15 ਕਿਲੋ ਹੋਣਾ 3 ਦਿਨ ਪਾਇਆ ਲੋ ਜੀ ਪੀਲਾ ਪੀਲਾ ਗੁੱਡਿਆ ਪੀਲਾ ਮੜਾ ਜਿਹਾ ਮਸਵਾਕ ਕਰ ਲਾ ਥੋੜੀ ਜੀ ਭਰਦੇ ਹੁਣ ਲੋ ਜੀ ਆਪਾਂ ਇਹ ਸੈਮ ਵਾਲਾ ਰੱਖੇ ਖੈਰ ਜੇ ਯਾਰ ਕੀ 10ਵੀਂ ਦੇ ਪੇਪਰਾਂ ਦਾ ਤਾਂ ਕੁਛ ਨਾ ਬਣਿਆ ਇਹ ਚਾਚੇ ਸਾਜ ਤੇ ਨਹੀਂ ਜਾਊਗਾ ਨਹੀਂ ਤੇ ਨਾਸਰ ਨਾ ਹੈ ਨਹੀਂ ਤੇ ਜਾਂ ਨਾਸਰ ਨਾ ਚਾਹੇ ਨਾਸਰ ਨਾ ਬਤਾਨ ਤੂੰ ਮੈਂ ਨਹੀਂ ਹੈ ਜਾਂ ਨਿੱਜੇ ਆ ਲੋ ਜੀ ਆ ਹੋ ਗਿਆ 2 ਡਨ ਆਪਣੀ ਇਹਦੇ ਵਿੱਚ ਨਾ ਮਾਲ ਪਿਆ ਵਾ ਗਾੜਾ ਇੱਥੇ ਪਿਆ ਥੋੜਾ ਜਿਹਾ ਪੋਲਾ ਜਿਹਾ ਤੇ ਮੈਂ ਉਹਨੂੰ ਕਹਿਣਾ ਸੀ ਵੀ ਮਾਲ ਸੰਘਣਾ ਪਾਈਏ ਵੈਸੇ ਕਹਿੰਦਾ ਸੀ ਮੈਨੂੰ ਭੁੱਖ ਲੱਗੀ ਆ ਅੱਛਾ ਮੈਂ ਕਿ ਕੋਲ ਤੋਂ ਹਨਾ ਲੈ ਕੇ ਆਊਗਾ ਬੇਸਵਾ ਦੇ ਪਕੌੜੇ ਜਿਹੜੇ ਕੱਚੇ ਹੁੰਦੇ ਅੱਧੇ ਆਟੇ ਦੇ ਬੇਬੀ ਪੋਲ ਵਾਲਿਆਂ ਜਾਂ ਸੁਣ ਲਿਆ ਨਾ ਉਹਨਾਂ ਨੇ ਮੁੜ ਕੇ ਪਕੌੜੇ ਨਹੀਂ ਦੇਣੇ ਇਹਨਾਂ ਨੂੰ ਉਹ ਬਿਹਤਰ ਕਰ ਲੈਣ ਵਾਹ ਜੱਟੂ ਵਾਹ ਅੰਬਰ ਚੱਲ ਹੈ ਚੱਲ ਮਾਰਦਾ ਨਹੀਂ ਮੈਂ ਤੈਨੂੰ अस्सलाम वालेकुम जी की हाल चाल है उम्मीद करते हैं वधिया होवोगे वेलकम है जी अज ते नवे ब्लॉग च ते अज दी नवी वीडियो च अज दा ब्लॉग करते हैं स्टार्ट ते दिखाने तुहानू अपनी रूटीन कि अपना दिन किहो जिहा लंघदा ते किहो जिहा गुजरदा ते आपां की करदे हां ते धुप्प जिहड़ी अज बड़ी नॉर्मल जी आ ऐ कह लो भी दिन अज पूरा नहीं लगा हल्की हल्की बदलवाई जी आ तां करके ना मतलब जिवें डेली धुप्प लगदी ना जिवें डेली दिन लगदा वा उवें अज लगा नहीं गा क्योंकि अज थोड़ी जी कह लो भी तपश हैगी आ थोड़ी तो जट्टू गया अज स्कूल भाई तो इधर सारा कुछ छड्डन छडाउण वाला चलो छड्डदे ते हुन्ने आपां डेली लेकिन जट्टू दे होण करके जरा ये फायदा हो जांदा वा भी जट्टू दी जरा टहल सेवा जिहड़ी ना वो करदा माशाअल्लाह पूरी तो आपां इन्हां नूं पहले छड्डदे सब तो पहला क्योंकि ये आपदा जिहड़ा दाना पानी चुगण रिजक जिहड़ा रब ने इन्हां दे हिस्से दा रखिया वो ये आपदा इकट्ठा करन सवेरे सवेरे तां कि इन्हां दा जिहड़ा ढिड्ड भरे ਤੇ ਇਹਦਾ ਸੈਮ ਨੇ ਆ ਕੇ ਖੋਲਣਾ ਕਿਉਂਕਿ ਕਬੂਤਰਾਂ ਦਾ ਜਿਹੜਾ ਓਨਰ ਆ ਉਹ ਸੈਮ ਬਤਖਾਂ ਦੇ ਓਨਰ ਆਪਾਂ ਆਪ ਹੀ ਆ ਇਹ ਆਪਾਂ ਦੁਨੀਆ ਖੋਲ ਹੈ ਬਈ ਤੇ ਓਨਰ ਨੂੰ ਇਹ ਨਾ ਪੂਰਾ ਅੱਜ ਕੱਲ ਕੰਮ ਖਰਾਬ ਚ ਲੱਗੀਆਂ ਵਾ ਆਂਡੇ ਨਹੀਂ ਦਿੰਦੀਆਂ ਇਹਨਾਂ ਨਾਲੋਂ ਮੈਂ ਬੜਾ ਦੁਖੀ ਆ ਵੀ ਆਂਡੇ ਜਿੱਥੋਂ ਪਤਾ ਨਹੀਂ ਕਿੱਥੇ ਦਿੰਦੀਆਂ ਵਾ ਆ ਜੱਟੂਆਂ ਸੀ ਜੱਟੂ ਮਿਲਾ ਦਾ ਸਵੇਰੇ ਆਪਦੀਆਂ 2-4 ਛੱਡ ਗਿਆ ਸੀ ਆਂਡਿਆਂ ਵਾਲੀਆਂ ਤੇ ਬਾਕੀ ਜਿਹੜੀਆਂ ਅੰਦਰ ਹੀ ਆ ਜਾਓ ਵੀ ਸ਼ੇਰੋ ਆ ਜਾਓ ਇਹਦੇ ਵਿੱਚ ਪਤਾ ਨਹੀਂ ਕੀ ਸੀ ਇਹਦੇ ਵਿੱਚ ਜੱਟੂ ਦੀਆਂ ਕੁਕੜੀਆਂ ਸੀ ਛੱਡਤੀਆਂ ਉਹਨੇ ਸਵੇਰੇ ਸਵੇਰੇ ਇੱਧਰ ਕੁੱਕੜ ਆ ਸੈਮ ਵਾਲਾ ਵਾ ਜੱਟੂ ਵਾਲਾ ਕੁੱਕੜ ਪਤਾ ਨਹੀਂ ਕਿੱਥੇ ਆ ਇੱਧਰ ਆਪਣੇ ਹੈਗੇ ਆ ਜੀ ਖਰਗੋਸ਼ ਪਾਸੇ ਕਰਤਾ ਵਾ ਅੱਲਾ ਰੱਖੇ ਖੈਰ ਉਹ ਬੈਠੇ ਸਾਹਮਣੇ ਸਵੇਰੇ ਸਵੇਰੇ ਮਾਸ਼ਾਅੱਲਾ ਰੱਗ ਤੇ ਆਉਂਦੀ ਆ ਰੌਣਕ ਇੱਕ ਵਾਰੀ ਤੇ ਬਤਖਾਂ ਨੂੰ ਜਿਹੜਾ ਸਵਾਦ ਆਉਂਦਾ ਨਾ ਸਵੇਰੇ ਸਵੇਰੇ ਨਹਾ ਧੋ ਕੇ ਹੈ ਪੂਰਾ ਨਜ਼ਾਰਾ ਲੈਂਦੀਆਂ ਸਵੇਰੇ ਸਵੇਰੇ लेकिन ਇਹਦੇ ਕਰਕੇ ਨਾ ਥੋੜਾ ਪਾਣੀ ਹੁੰਦਾ ਗੰਦਾ ਇੱਕ ਤਾਂ ਵੜਦੀਆਂ ਬਾਹਰੋਂ ਆ ਕੇ ਤਾਂ ਥੋੜਾ ਪਾਣੀ ਗੰਦਾ ਹੁੰਦਾ ਸੈਕਿੰਡ ਆ ਜਿਹੜੇ ਨਾ ਥੋੜੇ ਫੁੱਲ ਜਿਹੇ ਆ ਥੋੜੇ ਪੱਤੇ ਇਹਦੇ ਆ ਇਹ ਡਿੱਗਦੇ ਉੱਤੋਂ ਡਾਇਰੈਕਟ ਵਿੱਚ ਉਹਦੇ ਕਰਕੇ ਪਾਣੀ ਕਾਲਾ ਹੋ ਜਾਂਦਾ ਵਾ ਇਹ ਬੜਾ ਮਸਲਾ ਵਾ ਤੇ ਅੱਲਾ ਰੱਖੇ ਖੈਰ ਇਹ ਵੀ ਇਨਸ਼ਾਅੱਲਾ ਅੱਜ ਤੇ ਧੁੱਪ ਨਹੀਂ ਨਿਕਲੀ ਪੂਰੀ ਅੱਜ ਹੋ ਸਕਦਾ ਮੋਟਰ ਉਸ ਤਰ੍ਹਾਂ ਨਾ ਚੱਲੇ ਦੁਪਹਿਰੇ ਤੇ ਜਿੱਦਾਂ ਹੁਣ ਧੁੱਪ ਖੁੱਲੀ ਲੱਗੀ ਉਹਦੇ ਨਾਲ ਨੂੰ ਦੁਬਾਰਾ ਜਿਹੜਾ ਨਾ ਪਾਣੀ ਕੱਢ ਕੇ ਦੁਬਾਰਾ ਧੋਵਾਂਗੇ ਠੀਕ ਆ ਜੀ ਤੇ ਬਾਕੀ ਖਰਗੋਸ਼ਾਂ ਵਾਲਾ ਜਿਹੜਾ ਕੰਮ ਆ ਅਕਸਰ ਬੰਦੇ ਜਿਹੜੇ ਵੀਰ ਭਰਾ ਬੋਲਦੇ ਆ ਕਿ ਯਾਰ ਉਹ ਤੁਸੀਂ ਥੋੜਾ ਜਿਹਾ ਇਦਾਂ ਕਰ ਲਿਆ ਉਦਾਂ ਕਰ ਲਿਆ ਕੁਝ ਵੀਰ ਭਰਾ ਕਹਿੰਦੇ ਵੀ ਸਹੀ ਕੀਤਾ ਵਾ ਕੋਈ ਮਸਲਾ ਹੈ ਨਹੀਂਗਾ ਅਕਸਰ ਵੀਰ ਭਰਾ ਕਹਿੰਦੇ ਵੀ ਨਹੀਂ ਸਹੀ ਤੇ ਆਪਾਂ ਇਨਸ਼ਾਅੱਲਾ ਲੇਕਿਨ ਉਹਦਾ ਹੱਲ ਜਿਹੜਾ ਥੋੜਾ ਜਿਹਾ ਪੱਕਾ ਕਰਾਂਗੇ ਆਪਾਂ ਤੇ ਮਤਲਬ ਤਾਂ ਕਿ ਯਾਰ ਇਹ ਆ ਵੀ ਉਹ ਟੈਨਸ਼ਨ ਪਰੇਸ਼ਾਨੀ ਆਪਾਂ ਨੂੰ ਨਾ ਹੋਵੇ ਤੇ ਇੱਧਰ ਫਿਰਦੀ ਪਈ ਆ ਕਹਿੰਦੇ ਆਪਣੀ ਐਂਬਰ ਰਾਣੀ ਕੱਲ ਦੀ ਵੱਜੀ ਐਂਬਰ ਰਾਣੀ ਦੀ ਮੱਤ ਪੂਰੀ ਕਰੋ ਚੈੱਕ ਇਹਦੇ ਪਿੰਡੇ ਉੱਤੇ ਹਲੇ ਵੀ ਨਾ ਉਹ ਪਸੀਨੇ ਵਾਲੇ ਨਿਸ਼ਾਨ ਆ ਹਾਲਾਂਕਿ ਮੈਂ ਤੌਲੀਆ ਮਾਰ ਕੇ ਪੂਰਾ ਸੁਕਾ ਕੇ ਇਹਨੂੰ ਕੱਲ ਸ਼ਾਮੀ ਤੁਹਾਨੂੰ ਯਾਦ ਆ ਜਿਹਨੇ ਵਲੌਗ ਦੇਖਿਆ ਕੱਲ ਵਾਲਾ ਪਿਛਲਾ ਵਲੌਗ ਪ੍ਰੀਵੀਅਸ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਆਈਡੀਆ ਹੈਗਾ ਕਿ ਕਿੰਨਾ ਪਸੀਨੋ ਮਤਲਬ ਹੋਇਆ ਸੀ ਇਹਨੂੰ ਤੇ ਆਪਾਂ ਤੌਲੀਆ ਉਹ ਪਿਆ ਵਾ ਸੁੱਕਣੇ ਪਾਇਆ ਸੀ ਮੈਂ ਰਾਤ ਹੀ ਤੇ ਉੱਥੇ ਇਹਨੂੰ ਤੌਲੀਆ ਪ੍ਰੋਪਰ ਮਾਰ ਕੇ ਐ ਟਸ਼ਨ ਪਸ਼ਨ ਕਰਕੇ ਦੈਨ ਉਸ ਤੋਂ ਬਾਅਦ ਆਪਾਂ ਇਹਨੂੰ ਛੱਡਿਆ ਮਤਲਬ ਛੱਡਿਆ ਵੀ ਨਹੀਂ ਸੀ ਮੈਂ ਡਾਇਰੈਕਟ ਅੰਦਰ ਹੀ ਬੰਨਤਾ ਸੀ ਇਹਨੂੰ ਇਹ ਵੀ ਮੈਂ ਕਿਹਾ ਹਵਾ ਨਾ ਫਿਰ ਜਾਵੇ ਇਹਦੇ ਪਿੰਡੇ ਨੂੰ ਹਾਂਜੀ ਪੁੱਤਰ ਜੀ ਲੋ ਜੀ ਤੇ ਇੱਕ ਨਾ ਭਾਈ ਦਾ ਕਮੈਂਟ ਸੀ ਕਹਿੰਦੇ ਵੀ ਤੁਸੀਂ ਕੀ ਪਤਾ ਨਹੀਂ ਕਹਿੰਦੇ ਸੀ ਵੱਢ ਕੇ ਖਾ ਵੀ ਲੈਂਦੇ ਹੋ ਤੇ ਪੁੱਤ ਵੀ ਕਹਿੰਦੇ ਹੋ ਜਾਨਵਰਾਂ ਨੂੰ ਭਾਜੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਅੱਲਾ ਮਾਫ ਕਰੇ ਜਾਨਵਰਾਂ ਨੂੰ ਖਾਈਦਾ ਖੁਈਦਾ ਨਹੀਂ ਹੈਗਾ ਠੀਕ ਆ ਜਿਹੜੀਆਂ ਚੀਜ਼ਾਂ ਸ਼ੌਕ ਤੋਂ ਰੱਖੀਆਂ ਵਾ ਜਿਹੜੀ ਚੀਜ਼ ਨੂੰ ਬੜੇ ਦਿਲੋਂ ਚਾਹਤ ਨਾਲ ਬੜੇ ਪਿਆਰ ਨਾਲ ਰੱਖਿਆ ਹੋਇਆ ਵਾ ਠੀਕ ਆ ਉਹਨਾਂ ਨੂੰ ਜ਼ਿਬਾ ਕਰਕੇ ਹਲਾਲ ਕਰਕੇ
ਮਤਲਬ ਖਾਣ ਨਹੀਂ ਖਾਈਦਾ, ਕਿਉਂਕਿ ਜਿਹੜੀਆਂ ਚੀਜ਼ਾਂ ਬੜੀਆਂ ਪਿਆਰ ਨਾਲ ਰੱਖੀਆਂ ਉਹਨਾਂ ਦੇ ਤੇ ਉਹਨਾਂ ਨੂੰ ਵੈਸੇ ਮੜਾ ਜਾ ਕੁਝ ਹੋ ਜਵੇ ਤੇ ਜਾਨ ਤੇ ਬਣ ਜਾਂਦੀ ਹੈ। ਜਿਵੇਂ ਆਹ ਵਾ ਸਾਡੀ ਗੁੱਡੀ ਆ, ਹੈ ਗੁੱਡੀ ਅੱਜ ਐ ਪੂਰੀ ਫਿੱਟ ਆ, ਅੱਲਾ ਰੱਖੇ ਖੈਰ ਸੁਖ। ਪੱਠੇ ਜਿਹੜੇ ਸਵੇਰੇ ਪਾਤੇ ਅੱਬੂ ਨੇ, ਤੇ ਮੈਂ ਅੱਜ ਇਨਸ਼ਾਅੱਲਾ ਇਹਨੂੰ ਹੁਣ ਹੋ ਸਕਦਾ ਫੈਜ ਆਵੇ ਨਾ ਆਵੇ, ਲੇਕਿਨ ਕੋਸ਼ਿਸ਼ ਇਹੀ ਆ ਕਿ ਡੇਲੀ ਕੱਢਣਾ। ਕੱਲ ਅਕਸਰ ਭਾਜੀ ਨੇ ਬੋਲਿਆ ਸੀ ਕਿ ਡੇਲੀ ਐਂਬਰ ਨੂੰ ਕੱਢਣ ਨਾਲ ਇਹਦੀ ਰਾਈਡ ਜਿਹੜੀ ਆ ਬੜੀ ਜ਼ਿਆਦਾ ਅੱਛੀ ਤੇ ਮਤਲਬ ਹੁਣ ਠੀਕ ਹੋ ਰਹੀ ਆ ਮਾਸ਼ਾਅੱਲਾ। ਇਹ ਕਹਿ ਲਓ ਵੀ ਪੈਰਾਂ ਦੀ ਹੋ ਰਹੀ ਆ ਹੁਣ ਛੋਲੀ, ਠੀਕ ਆ, ਫਰਤੀਲੀ ਹੋ ਰਹੀ ਹੈ ਵੀ ਉੱਤੇ ਬੈਠੇ ਨਿਕਲਦੀ ਆ। ਸੋ ਮੈਂ ਵੀ ਪਰਸਨਲੀ ਇਹੀ ਚਾਹੁੰਦਾ ਕਿ ਉੱਤੇ ਬਈਏ ਤੇ ਘੋੜੀ ਦਾ ਜੈ ਨੂੰ ਮੂੰਹ ਹੋਵੇ ਉਹਨੂੰ ਨਿਕਲੇ, ਤੇ ਅੱਲਾ ਰੱਖੇ ਖੈਰ ਡੇਲੀ ਕੱਢਾਂਗੇ ਨਾ ਤੇ ਇਹ ਫਿੱਟ ਹੋ ਜਾਏਗੀ ਇਨਸ਼ਾਅੱਲਾ। ਇੱਧਰ ਭਾਈ ਕਹਿੰਦੇ ਸੈਮ ਆ ਗਿਆ। ਸੈਮ ਜੀ ਸੁਣਾਓ ਕੀ ਹਾਲ ਆ? ਠੀਕ ਠਾਕ। ਐ ਨੂੰ ਕੁੱਕਰ ਠੀਕ ਆ ਤੇਰਾ? ਕੁੱਕਰ ਠੀਕ ਆ। ਕਬੂਤਰ ਛੱਡ ਲਾ, ਕਬੂਤਰਾਂ ਦੀ ਚਾਬੀ ਇੱਥੇ ਪਈ ਹੁੰਦੀ ਆ? ਨਹੀਂ ਜੇਬ 'ਚ ਹੁੰਦੀ, ਇੱਥੇ ਬਾਹਰ ਰੱਖਦਾ। ਅੱਛਾ ਬਾਅਦ ਚ ਰੱਖਦਾ। ਮੈਂ ਕਿਹਾ ਜੇ ਇੱਥੇ ਪਈ ਹੁੰਦੀ ਤੇ ਆਪਾਂ ਲੈ ਲੈਨੇ ਆ। ਨਹੀਂ ਤੇ ਜੱਟੂ ਦਾ ਭਾਈ ਜੱਟੂ ਦਾ ਕੁੱਕੜ ਭਾਈ ਬਾਂਗਾ ਦੇਣ ਲੱਗ ਪਿਆ। ਅੱਛਾ ਚਲੋ ਮੁਬਾਰਕਾਂ। ਬੰਦੀ ਨਹੀਂ ਇਹਦੀ ਬਾਂਗ ਫੇਰ ਵੀ ਦਿੱਤੀ। ਦੂਜੇ ਕੀ ਦੇਣੀ ਬਾਂਗ ਹੈ ਹਲੇ ਤੇ ਇੱਕ ਦਿਨ ਬਾਜਰਾ ਖਵਾਇਆ ਸੀ, ਖੁੱਲ ਗਿਆ ਨਾ। ਖੁੱਲ ਗਿਆ, ਫੁੱਲ ਗਿਆ ਵਾ। ਜੱਟੂ ਆ ਸਕੂਲ ਗਿਆ ਵਾ। 2 ਕਿਲੋ ਬਾਜਰਾ, ਅੱਛਾ ਤੇ ਭਾਈ ਅੱਧਾ ਕਿਲੋ ਬਾਜਰਾ ਲਿਆ ਤੇ ਕਿਲੋ ਡੇਢ ਦੁੱਧ ਲਿਆ, ਅੱਧਾ ਕਿਲੋ ਪਾਣੀ ਲਿਆ। ਉਹਨੂੰ ਭਾਈ ਘਰੋਂ ਆਪਦੇ ਉਹਨੂੰ ਬੁਲਾਇਆ, ਪਕਾ ਲਿਆ। ਜਦੋਂ ਐ ਦੁੱਧ ਸਾਸ਼ਾ ਸੁੱਕ ਗਈ ਉਹ ਢਾਹ ਲਿਆ। ਹੁਣ ਉਹਨੇ ਇੰਨਾ ਉਹਦਾ ਬਣਾਈ ਬੈਠਾ, ਹੁਣ ਹਰ ਵੇਲੇ ਖਵਾਇਆ। ਸਹੀ ਮੈਂ ਚੰਗਾ ਕਿਹਾ ਚੱਲ ਮੈਨੂੰ ਦੇ ਦੀ, ਮੈਂ ਖਵਾ ਦਿਆ ਕਰੂੰ ਆਪੇ ਹੀ। ਹਾਂ। ਉਹ ਰਾਤ ਬਾਹਰ ਨਹੀਂ ਜਾਂਦਾ ਹੁੰਦਾ। ਉਹ ਕਹਿੰਦਾ ਨਹੀਂ, ਉਹ ਨਹੀਂ ਕਹਿੰਦਾ ਤੈਨੂੰ ਮੈਂ ਦੇ ਦੂੰਗਾ ਉਹਨੂੰ ਨਾ। ਅੱਛਾ ਮੈਂ ਕੀ ਕਹਿੰਦਾ? ਘਰ ਵੀ ਹੁੰਦਾ ਮਾੜਾ ਤੂੰ ਨੀਚੇ ਵੀ ਨਹੀਂ ਮੈਂ ਕਿਹਾ ਇਹ ਨਾ ਕਹਿੰਦਾ ਮਾਰ ਜੀ। ਇਹ ਨਾ ਕਹਿੰਦਾ ਹੋਵੇ ਵੀ ਇਹ ਆਪਦੇ ਕੁੱਕੜ ਨੂੰ ਨਾ ਖਵਾ ਦੇ। ਨਹੀਂ ਮੈਂ ਭਾਈ ਲਿਆਂਦਾ ਆਪਣਾ ਆਪਦਾ ਹੈਗਾ। ਅੱਛਾ ਚਲੋ ਅੱਲਾ ਖੈਰ ਕਰੇ। ਕਬੂਤਰ ਛੱਡ ਦੇ ਤੇ ਬਾਕੀ ਅੰਬਰ ਰਾਣੀ ਨੂੰ ਪੱਠੇ ਪਾਤੇ ਸਵੇਰੇ ਵੈਸੇ? ਹਾਂ ਮੈਂ ਤਾਂ ਕਿਹਾ ਸੀ ਪਾਤੇ ਸਵੇਰੇ। ਅੱਗੇ ਤੂੰ ਕਹਿੰਦਾ ਨਹੀਂ ਪਾਉਣੀ ਤਾਂ ਨਹੀਂ ਅੱਜ ਥੋੜੇ ਜਿਹੇ ਪਾ ਦਿਓ, ਅੱਜ ਮੌਸਮ ਸਹੀ ਆ, ਕਿਸੇ ਟਾਈਮ ਵੀ ਕੱਢ ਸਕਦੇ ਆ। ਹੈ ਬੁਰਸ਼ ਮਾਰਦੇ ਆ ਅਸਲ ਦੇ ਵਿੱਚ। ਉਹ ਨਾ ਵਾਵਾ ਹੋਈ ਆ ਹੁਣ ਖਰਾਬ, ਨਹੀਂ ਖਰਾਬ ਨਹੀਂ ਮਤਲਬ ਉਹ ਪਸੀਨਾ ਕੱਲ ਲਾਇਆ। ਕੋਈ ਨਹੀਂ ਚੈੱਕ ਕਰਦੇ ਆਵੇ। ਹਾਂ ਤੌਲੀਆ ਮੈਂ ਕੱਲ ਮੰਗ ਕੇ ਲਿਆਂਤਾ ਸੀ। ਆਹੋ ਚਲੋ ਜੀ, ਲੋ ਜੀ ਸਾਡਾ ਦੋਧੀ ਆ ਗਿਆ ਹੈ। ਭਜ ਵਗਾ ਵਾਹ ਦੋਧੀ ਵਾਹ, ਕਿਆ ਬਾਤ ਹੈ। ਦਸਤਾਨੇ ਲਾ ਦੇ ਹੁਣ। ਹਾਂ ਹਲੇ ਨਹੀਂ ਸਰਦਾ। ਲੋ ਜੀ ਦੁੱਧ ਆ ਗਿਆ। ਚਾਚੂ ਕਾਬੂ ਅੱਛਾ ਮਾਸ਼ਾਅੱਲਾ ਕਿੰਨਾ 6 6.5 ਰੁਕ ਜਾ ਚਾਚਾ ਵੀ ਪਾ ਲੈਂਦੇ। ਤੇ ਹੁਣ 10 ਹੋ ਗਿਆ। 10 ਦੇਖ ਲੈਨੇ ਆ, ਹੋ ਗਿਆ 10 ਨਹੀਂ ਤੇ 9.5 ਤੇ ਪੱਕਾ ਹੈ। ਕਿੰਨਾ? 9.5 ਹਾਂਜੀ। ਲਓ ਜੀ ਅੱਲਾ ਦੀ ਸਪੁਰਦ। ਚੋਰੀ ਵੀ ਭੱਜਾਂ ਦਾ ਦੁੱਧ ਲੈ ਕੇ ਡੁੱਲ ਪੁੱਤ ਪਿੱਛੇ ਹੋ ਜਾ। 15 ਕਿਲੋ ਖੁਦਾ ਦਾ ਖੌਫ 15। ਨਹੀਂ ਤੂੰ ਸਿੱਧਾ ਹੀ ਜਾਣਾ, ਤੂੰ ਨਹੀਂ ਮੁੜਨ ਪਰਸੋਂ ਹੋ ਜਾਣਾ। ਹੈ ਪਰਸੋਂ ਹੋ ਜਾਣਾ। 3 ਦਿਨ ਲਗਾਤਾਰ ਪਾਇਆ ਤੇ 15 ਕਿਲੋ ਹੋਣਾ। 3 ਦਿਨ ਪਾਇਆ। ਲੋ ਜੀ ਚੋਰੀ ਰੇਟ ਨਹੀਂ ਇਹ ਬੰਦਾ ਬਣਾਉਂਦਾ ਦੁੱਧ ਦਾ। ਜਦੋਂ ਆਪਣੇ ਡੇਰੇ ਵੱਲ ਨੂੰ ਮੁੜਦਾ ਨਾ ਕਹਿੰਦਾ ਰੇਟ ਹੈ ਹੀ ਨਹੀਂ। ਕਿੰਨਾ ਹੈ? 5.5 ਲੀਟਰ। 5.5 ਚੋਰੀ ਕੱਲ ਕਿੰਨਾ ਸੀ? ਕੱਲ ਵੀ 5.5, ਕੱਲ 5 ਸੀ। ਕੱਲ 5 ਸੀ ਭਾਈ। ਆ 3 ਦਿਨਾਂ ਹੀ 15 ਕਿਲੋ ਹੋ ਜਾਊਗਾ। ਸਹੀ ਜਾ ਰਿਹਾ ਤੂੰ? ਲੋ ਜੀ ਅੱਲਾ ਦੀ ਸਪੁਰਦ। ਮਾਸ਼ਾਅੱਲਾ ਕੱਢ ਲਈ ਐਂਬਰ। ਮੈਂ ਕਿਹਾ ਪਾਣੀ ਪਿਆ ਲਿਆ, ਟੂਲ ਚੱਲਣ ਦਿਆ ਵਾ। ਪੀਲਾ ਗੁੱਡਿਆ ਪੀਲਾ ਮੜਾ ਜਿਹਾ ਮਸਵਾਕ ਕਰ ਲਾ ਥੋੜੀ ਜੀ। ਲੋ ਜੀ ਐਂਬਰ ਰਾਣੀ ਨੂੰ ਬੁਰਸ਼ ਖਰਕਣਾ ਵੱਜਦਾ ਪਿਆ ਵਾ। ਆਹ ਪਾਸਾ ਵੇਖੋ ਤੇ ਆਹ ਪਾਸਾ ਵੇਖੋ। ਅੱਬੂ ਕਹਿੰਦਾ ਮੈਨੂੰ ਬੜੀ ਭੈੜੀ ਲੱਗੀ ਜਾਂਦੀ ਉਹਨੂੰ ਸ਼ੀਸ਼ੇ ਦੀ ਖਰਕਣਾ ਮਾਰ ਕੇ ਬੁਰਸ਼ ਮਾਰੋ, ਜਿਵੇਂ ਉੱਤੇ ਬੱਦਲ ਛਾਏ ਇੱਕ ਪਾਸੇ ਤੇ। ਆਹੋ ਡੱਬੇ ਬਣੇ ਨਾ, ਉਹ ਪਸੀਨਾ ਸੀ ਤੇ ਉਹ ਜਜ਼ਬ ਹੋ ਗਿਆ ਇਦਾਂ ਹੀ, ਤੇ ਬੋਦਾ ਖਰਾਬ ਹੋ ਗਿਆ ਐਂਬਰ ਰਾਣੀ ਦਾ। ਹੈ ਲੋ ਜੀ ਐਂਬਰ ਇਧਰ ਹੋਈ ਜਾਂਦੀ ਹੈ ਸਾਫ ਸੁਥਰੀ, ਰੈਡੀ ਹੋ ਰਹੀ ਰੈਡੀ ਸਾਫ ਇੱਕੋ ਹੀ ਗੱਲ ਆ। ਪੱਠੇ ਹਲੇ ਪਾਏ ਨਹੀਂ ਇਹਨੂੰ, ਤੇ ਮੈਂ ਕਿਹਾ ਸੀ ਸਵੇਰੇ ਤੜਕੇ ਕਿਤੇ ਪਾਤੇ ਪਰ ਨਹੀਂ ਪਾਏ ਸੀ ਇਹਨਾਂ ਨੇ, ਤੇ ਉਹ ਰਾਤ ਵਾਲੇ ਖਾਂਦੀ ਖੁੰਦੀ ਪਈ ਸੀ। ਤੇ ਹੁਣ ਥੋੜੀ ਦੇਰ ਵਿੱਚ ਇਹਨੂੰ ਪੱਠੇ ਵੱਢ ਕੇ ਪਾਉਣੇ ਆ। ਸੈਕਿੰਡ ਹਲੇ ਉਹ ਨਹੀਂ ਕੱਢੀ ਬਾਹਰ ਕੋਕੋ ਵੀ ਲਿਆਉਣੀ ਹੈ, ਤਰੇਲ ਸੀਗੀ। ਅੱਛਾ ਕੋਕੋ ਵੀ ਲਿਆ। ਅੱਜ ਮੌਸਮ ਜ਼ਰਾ ਉਦਾਂ ਦਾ ਨਾ, ਤਾਂ ਕਰਕੇ ਫਿਰ ਜਰਾ ਥੋੜਾ ਲੇਟ ਕੰਮ ਹੁੰਦਾ ਪਿਆ ਵਾ। ਕੋਕੋ ਬਾਹਰ ਕੱਢ ਲਾ, ਫਿਰ ਉਸ ਤੋਂ ਬਾਅਦ ਮੈਂ ਥੋੜੇ ਜਿਹੇ ਪੱਠੇ ਵੱਢ ਕੇ ਪਾਉਣਾ ਵਾ ਖਰਗੋਸ਼ਾਂ ਨੂੰ, ਠੀਕ ਹੈ, ਤਾਂ ਕਿ ਉਹ ਇਹ ਆ ਵੀ ਐਂਬਰ ਨੂੰ ਵੀ ਖਾ ਪੀ ਲੈਣ। ਹੈ ਐਂਬਰ ਬਹੁਤ ਬਸ ਕਰਦੇ, ਵੇਖ ਲਾ ਹੁਣ ਤੂੰ ਬੁਰਸ਼ ਖਰਾਬ ਕਰਦੀ ਪਈ ਹੈ।
ਲਓ ਜੀ ਖਰਗੋਸ਼ ਬਾਹਰ ਆ ਗਏ ਮਾਸ਼ਾਅੱਲਾ ਆਪੇ ਮਤਲਬ ਪਤਾ ਪੁਤਾ ਲੱਗ ਗਿਆ ਪਾ ਦੇ ਧਿਆਨ ਨਾਲ ਪੱਠੇ ਬਸ ਆ ਜਾਣਗੇ ਆਪੇ ਹੁਣ ਬਾਹਰ ਆ ਗਏ ਆ ਗਈ ਬਈ ਆ ਗਈ ਕੋਕੋ ਆ ਗਈ ਕਹਿੰਦੇ ਓਏ ਹੋਏ ਕੋਕੋ ਆ ਗਈ ਛੱਡ ਦਿੱਤੀ ਆ ਤੇ ਹੁਣ ਵੇਖੋ ਕਿਆ ਸਪੀਟਾਂ ਹੈ ਚੱਲ ਬਸ ਕਰ ਦੇ ਅੱਛਾ ਰੋਕਦੀ ਨਹੀਂ ਗੀ ਟੇਕਦੀ ਨਹੀਂ ਗੀ ਬਾਂਦਰੀਏ ਸਮਝਦਾਰ ਵੀ ਆ ਬਈ ਹੈ ਸਮਝਦਾਰ ਬੜੀ ਆ। ਨਹੀਂ ਸਮਝਦਾਰ ਤੇ ਮਾਸ਼ਾਅੱਲਾ ਹੈਗੀ ਆ ਗੱਲਾਂ ਮੰਨਦੀ ਆ ਸਿੱਟ ਏਦਾਂ ਬਹਿ ਜਾਂਦੀ ਆ ਨਹੀਂ ਦਬਕਦਾ ਵਾ ਨਹੀਂ ਉੱਥੇ ਉਧਰ ਨਾ ਝਟਕੀ ਬਾਅਦ ਹੁਣ ਹਜੇ ਤੇ ਖੇਡਣ ਦੇ ਮੂਡ 'ਚ ਆ ਨਾ ਹਾਂ ਉਦੋਂ ਦੁਪਹਿਰੇ ਮੈਂ ਏਦਾਂ ਕਹਿਣਾ ਸੀ ਬਹਿ ਜਾਂਦੀ ਸੀ ਅੱਛਾ ਫੇਰ ਕਹਿਣਾ ਤੁਰ ਉਹਦਾ ਹੂੰ ਫੇਰ ਏਦਾਂ ਸਲਾਮ ਵੀ ਲੈਂਦੀ ਸੀ ਅੱਛਾ ਮਤਲਬ ਸਹੀ ਹੋ ਗਈ ਉਹ ਮਤਲਬ ਹੌਲੀ ਹੌਲੀ ਸਿੱਖ ਜੂਗੀ ਸਿਖਾਵਾਂਗੇ ਤੇ ਚਲੋ ਇਹਨੂੰ ਲਿਆ ਕੇ ਦੁੱਧ ਸ਼ੁੱਧ ਪਾਓ ਬਈ ਹੁਣ ਹੈ ਟਾਈਮ ਹੋ ਗਿਆ ਦੁੱਧ ਦਾ ਓਏ ਖਾਣੇ ਦਾ ਟਾਈਮ ਹੋ ਗਿਆ ਰੋਟੀ ਖਾਣੀ ਰੋਟੀ ਗਿੱਲੀ ਵੀ ਹੋਈ ਜਾਂਦੀ ਕੋਈ ਨਹੀਂ ਖੈਰ ਸੱਲਾ ਫੇਰ ਦੀ ਰਹਿਣ ਦੇ ਰੋਟੀ ਖਾਏਗੀ ਹੈਂ? ਕੋਕੋ ਬਸ ਲੋ ਜੀ ਇਧਰ ਐਂਬਰ ਦੇ ਪੱਠੇ ਆ ਗਏ ਆ ਤੇ ਕੁਤਰੀ ਜਾਂਦਾ ਵਾ ਥੋੜੀ ਵਿੱਚ ਮੱਕੀ ਲਾਉਣੀ ਆ ਤੇ ਬਰਸੜ ਹੈ ਮੇਰਾ ਪੱਠੇ ਮੁੱਕ ਗਏ ਆ ਲੋ ਜੀ ਕੁਤਰੇ ਗਏ ਪੱਠੇ ਤੇ ਵਿੱਚ ਕੁਤਰਦੀ ਮੱਕੀ ਬਰਸਣ ਵੱਢ ਲਿਆਂਦਾ ਲੂਸਣ ਨਹੀਂ ਲੂਸਣ ਦੇ ਵਿੱਚ ਹੈਗਾ ਯਾਰ ਆਪਣੇ ਗੰਦ ਬੂਟੀ ਜੀ ਆ ਠੀਕ ਆ ਤੇ ਉਹ ਇੱਕ ਬੂਟੀ ਜੀ ਆ ਵਿੱਚ ਉੱਗੀ ਹੋਈ ਵਾਵਾ ਸਾਰੀ ਉਹ ਹੁਣ ਮੈਂ ਸੋਚਿਆ ਵੀ ਚਲੋ ਥੋੜਾ ਬਹੁਤਾ ਤੇ ਪਾਵਾਂਗੇ ਲੂਸਣ ਐਂਬਰ ਨੂੰ ਲੇਕਿਨ ਉਹ ਖਾਂਦੀ ਨਹੀਂ ਗੀ ਇਸ ਕਰਕੇ ਨਾ ਉਹ ਬੂਟੀ ਕਰਕੇ ਹੁਣ ਬੂਟੀ ਪਹਿਲਾਂ ਪਾਵਾਂਗੇ ਮਾਲ ਨੂੰ ਪਹਿਲਾ ਲੋ ਪਹਿਲਾ ਲੋ ਜਿਹੜਾ ਗਾਵਾਂ ਨੂੰ ਵੱਢ ਕੇ ਪਾਵਾਂਗੇ ਤੇ ਦੂਜਾ ਲੋ ਜਿਹੜਾ ਉਹ ਪਾਵਾਂਗੇ ਐਂਬਰ ਨੂੰ ਪਰ ਉਹ ਚ ਪਾਉਂਦੇ ਰਵਾਂਗੇ ਐਂਬਰ ਨੂੰ ਜਿੱਥੋਂ ਜਿੱਥੋਂ ਸਾਫ਼ ਹਾਂ ਲੇਕਿਨ ਪ੍ਰੋਪਰਲੀ ਜਿਹੜਾ ਨਾ ਉਹ ਆਪਾਂ ਨੂੰ ਪਾਉਣਾ ਪੈਣਾ ਵਾ ਪ੍ਰੋਪਰ ਬੂਟੀ ਜਿਹੜੀ ਆ ਵਿੱਚੋਂ ਕੱਢ ਕੇ ਤੇ ਹੁਣ ਇਹ ਸੀ ਵੀ ਸਵੇਰ ਦੀ ਖੜੀ ਸੀ ਮੈਂ ਕਿਹਾ ਯਾਰ ਵੀ ਪੱਠੇ ਵੱਢ ਕੇ ਤਾਜ਼ੇ ਜਿਹੜੇ ਉਹਨਾਂ ਨੂੰ ਕੁਤਰ ਕੇ ਫਿਰ ਪਾਉਣਾ ਰਾਤੀ ਵੀ ਬਰਸਾ ਨਹੀਂ ਪਾਇਆ ਤੇ ਖਾ ਗਈ ਸਾਰਾ ਬਰਸਨ ਤੇ ਖਾਣਾ ਹੀ ਖਾਣਾ ਸੀ ਅਸਲ ਦੇ ਵਿੱਚ ਬੂਟੀ ਤਾਂ ਨਹੀਂ ਖਾਂਦੀ ਉਹ ਮਤਲਬ ਉਹ ਲੂਸਣ ਤਾਂ ਨਹੀਂ ਖਾਂਦੀ ਜਿਹੜੀ ਬੂਟੀ ਬਹੁਤ ਦੁਖੀ ਕਰਦੀ ਆ ਕੌੜੀ ਜੀ ਹੁੰਦੀ ਹੈ ਆ ਵੀ ਬੜੀ ਆ ਭਰਾਵਾ ਕੌੜੀ ਜੀ ਆ ਹਾਂ ਤਾਂ ਕਰਕੇ ਹਾਂ ਬਾਈ ਆ ਗਏ ਬਹੁਤ ਭੁੱਖਾਂ ਲੱਗੀਆਂ ਤੈਨੂੰ ਪਤਾ ਭੁੱਖਾਂ ਲੱਗਣੀਆਂ ਹੀ ਹੁਣ ਇਹਨੂੰ ਕੋਈ ਨਹੀਂ ਚੱਲ ਬਈ ਮੂਡ ਤਾਂ ਮੇਰਾ ਸੀ ਕੱਢਣ ਦਾ ਇਹਨੂੰ ਪਰ ਮੈਂ ਕਿਹਾ ਯਾਰ ਉਹ ਠੀਕ ਆ ਮੈਂ ਕਿਹਾ ਵੀ ਹੈ ਨਾ ਪੱਠੇ ਖਾ ਲਵੇ ਸਵੇਰ ਦੀ ਭੁੱਖੀ ਆ ਮਤਲਬ ਰਾਤ ਤੇ ਚਲੋ ਸਾਰੀ ਰਾਤ ਖਾਂਦੀ ਦੁਪਹਿਰੇ ਕੀ ਕੱਢ ਲਾਂਗੇ ਜਦੋਂ ਫੈਜ ਹੁਣੇ ਸ਼ਾਇਦ ਆਈ ਜਾਣ ਦੁਪਹਿਰੇ ਕੱਢ ਲਾਂਗੇ ਨਹੀਂ ਫੈਜ ਨੇ ਨਹੀਂ ਆਉਣਾ ਉਹਨਾਂ ਦੇ ਕੋਈ ਫੌਤਗੀ ਹੋ ਗਈ ਪਿੰਡ ਉੱਥੇ ਬਿਜ਼ੀ ਆ ਤੇ ਦੈਟਸ ਵਾਈ ਫਿਰ ਆਪਾਂ ਨੂੰ ਕੱਢਣੀ ਪੈਣੀ ਆ ਫਿਰ ਸ਼ਾਮੀ ਸਕੂਨ ਨਾਲ ਕੱਢ ਲਾਂਗੇ ਜਦੋਂ ਕੱਲ ਕੱਢੀ ਸੀ ਜਦੋਂ ਨਾ ਅਕਸਰ ਕੱਢਣ ਦਾ ਜੀ ਨਹੀਂ ਕਰਦਾ ਜਦੋਂ ਮਾਰਦੀ ਦੇਂਗੜੇ ਪਾਣੀ ਪੂਣੀ ਪਿਉਣ ਲਈ ਛੱਡੀਦਾ ਨਾ ਤੇ ਜੰਪ ਮਾਰਦੀ ਆ ਤੇ ਇੱਧਰ ਉਦੋਂ ਮੈਨੂੰ ਵੱਟ ਚੜਦਾ ਵੀ ਤੈਨੂੰ ਨਾ ਜਿਹੜਾ ਸੂਤਰ ਕਰਕੇ ਲਿਆਉਣਾ ਇੱਕ ਵਾਰੀ ਫੇਰ ਹੀ ਸੂਤ ਹੋਊਗੀ ਚਲੋ ਖੈਰ ਬਾਕੀ ਆ ਹੋ ਗਿਆ ਕੰਮ ਹੁਣ ਇੱਧਰ ਫਿਰਦੀ ਪਈ ਆ ਸਾਡੀ ਕੋਕੋ ਐਵੇਂ ਕੋਕੋ ਨੂੰ ਕਿ ਤੂੰ ਦੁੱਧ ਪਾ ਕੇ ਠੰਡਾ ਹਾਂ ਉਹ ਕੰਬਈ ਜਾਵੇ ਇੱਥੇ ਬੈਠੀ ਕਸਮੇ ਨਾਲੇ ਦੁੱਧ ਪੀਵੇ ਨਾਲੇ ਕੰਬੇ ਫਿਰ 2 ਘੁੱਟ ਲਾਵੇ ਫਿਰ ਬਹਿ ਜਾਵੇ ਨਾਲੇ ਕੰਮ ਪੁੱਠੇ ਕੰਮ ਇਹਦੇ ਲਿਬੜ ਗਈ ਸਾਰੀ ਲੰਮੀ ਪੈ ਜਾਂਦੀ ਆਪੇ ਹੀ ਲਿਬੜ ਗਈ ਸਾਰੀ ਉਹ ਨੀ ਸਾਫ਼ ਸੁੱਕ ਜੂਗੀ ਚਲ ਆ ਜਾ ਕੋਕੋ ਚੱਲੀਏ ਹੁਣ ਕੋਕਰ ਨਹੀਂ ਬਾਰਡਰ ਲੈਣ ਤੋਂ ਨਹੀਂ ਫੇਰਾ ਜਾਂਦੀ ਆਹ ਬਾਰਡਰ ਲੈਣਾ ਕੋਕੋ ਦੀ ਤੋਂ ਬਾਅਦ ਆਸੇ ਪਾਸੇ ਇੱਟਾਂ ਜਿਹੜੀਆਂ ਵੇਖੀ ਆ ਜਾ ਬਸ ਭੱਜ ਖੜੋਏਰਾ ਹੁਣ ਨਹੀਂ ਆਉਂਦੀ ਇਹ ਤੋਂ ਕੰਮ ਬਹੁਤ ਡਰਦੀ ਆ ਆ ਥੋੜੇ ਪੱਠੇ ਵੱਢ ਕੇ ਲਿਆਏ ਸੀ ਮੈਂ ਕਿਹਾ ਵੀ ਇਹਨਾਂ ਵਿੱਚ ਛਿੜ ਦਿੰਨੇ ਆ ਤੇ ਉਹ ਭਾਈ ਚਲ ਗਏ ਅਗਲੇ ਬਾਹਰ ਉੱਪਰ ਚੌਰ ਸਾਹਿਬ ਉੱਕਾ ਹੀ ਪਰੇ ਚਲ ਗਏ ਆ ਨਹੀਂ ਆ ਜਾਣਗੇ ਹੈ ਆ ਜਾਂਦੇ ਪੱਠੇ ਖਿਲਾਰ ਤੇ ਅੱਗੇ ਨਾ ਬਤਕਾਂ ਜਿਹੜੀਆਂ ਸਾਰੀਆਂ ਫਟੇ ਖਾ ਗਈਆਂ ਮੈਂ ਕਿਹਾ ਵੀ ਚੱਲ ਹੋਰ ਛਿੜਦੇ ਥੋੜੇ ਤਾਜ਼ੇ ਵੱਢ ਕੇ ਲਿਆਂਤੇ ਆ ਉਹ ਫਿਰਦੇ ਪਏ ਬਾਹਰ ਹੁਣ ਕਿਉਂ ਨਹੀਂ ਹੁਣ ਖਾਂਦੇ ਫਿਰ ਪੀਂਦੇ ਰਹਿਣੇ ਨਾਲ ਲੱਗ ਗਿਆ ਪਤਾ ਸਹਿਮ ਅਜੇ ਯਾਰ ਉਹ ਵੇਖੋ ਕਿੱਧਰ ਜਾਂਦਾ ਜਾ ਲੈਂਦੇ ਨਿੱਕੇ ਆ ਡਾਲਰ ਹੀ ਨਾ ਐਵੇਂ ਨਹੀਂ ਡਾਲਰ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਆ ਗਿਆ ਅੰਦਰ ਮੈਂ ਪਰੇ ਹੀ ਆ ਭਰਾਵਾ ਥੱਲੇ ਬੈਠੇ ਉਹ ਦੇ ਆ ਗਏ ਇੱਕ ਆ ਗਿਆ ਉਹ ਵੜ ਗਿਆ ਆਉਂਦਾ ਹੀ ਆ ਗਿਆ ਦੋਵੇਂ ਹੀ ਸਹਿਮ ਬਸ ਠੀਕ ਆ ਜਾਏਗਾ ਯਾਰ ਕੋਈ ਰੌਲਾ ਨਹੀਂ ਗਾ ਕਿਊਟ ਹੈ ਵੈਸੇ ਬਹੁਤ ਜ਼ਿਆਦਾ ਲਓ ਜੀ ਜੱਟੂ ਆ ਗਿਆ ਸਾਡਾ ਯਾਰ ਸਕੂਲੋਂ ਪੜ੍ਹ ਕੇ
ਤੇ ਆਉਂਦਾ ਹੀ ਟੈਨਸ਼ਨ 'ਚ ਪੈ ਗਿਆ, ਕਹਿੰਦਾ ਵੀ ਯਾਰ ਨਾ ਆਪਾਂ ਡੰਬਲ ਬਣਾਏ ਸੀ ਹੈਂ, ਤੇ ਕਹਿੰਦਾ ਡੰਬਲ ਬਣਾਏ ਆਪਾਂ ਤੇ ਯਾਰ ਉਹ ਮੁੜ ਕੇ ਦੁਬਾਰਾ ਭਰੇ ਹੀ ਨਹੀਂ, ਅੱਧੇ ਅੱਧੇ ਕਰਕੇ ਛੱਡ ਦਿੱਤੇ। ਤੁਹਾਨੂੰ ਯਾਦ ਹੋਣਾ ਚਾਚਾ ਸਾਜ ਦੇ ਆਇਆ ਸੀ ਤੇ ਚਾਚੇ ਨੇ ਆ ਡੰਬਲ ਤਿਆਰ ਕੀਤੇ ਸੀ। ਯਾਦ ਕਰੋ ਹੋ ਗਿਆ 5-7 ਦਿਨ। ਆ ਇੱਕ ਪਾਸਾ ਆਪਾਂ ਲਿਆ ਭਰ ਦੋਵਾਂ ਡੰਬਲਾਂ ਦਾ। ਤੇ ਦੇਸੀ ਜਿਮ ਅਸੀਂ ਸੋਚਿਆ ਸੀ, ਵੈਸੇ ਪੁਲ ਤੇ ਹੁਣ ਯੂਕੂਬ ਉਹਨੇ ਦੱਸ ਕੇ ਗਿਆ ਵੀ ਜਿਮ ਬਣਦੀ ਪਈ ਆ, ਪਰ ਮੈਨੂੰ ਉਹਦੀ ਜ਼ਬਾਨ ਤੇ ਥੋੜਾ ਘੱਟ ਤਬਾਰ ਆ ਵੀ ਪਤਾ ਨਹੀਂ ਕਦੋਂ, ਠੀਕ ਹੈ, ਕਿਉਂਕਿ ਸਾਡੇ ਪੰਜਾਬੀਆਂ ਦੇ ਜਿਹੜੇ 5-6 ਦਿਨ ਹੈ ਨਾ ਉਹ 5-6 ਮਹੀਨੇ ਵੀ ਹੋ ਸਕਦੇ ਆ। 5-6 ਮਹੀਨੇ ਨਹੀਂ ਹੈ ਪੰਜਾਬੀ ਨਹੀਂ ਕਹਾਂ ਹੈ ਪਠਾਨ, ਪਰ ਗੱਲ ਉਹਦੀ ਪੰਜਾਬੀਆਂ ਵਾਲੀ ਆ ਸਾਰੀ। ਸਾਡਾ ਹਿਸਾਬ ਆ ਵੀ ਅੱਧੇ ਘੰਟੇ ਲਈ ਮੋਟਰਸਾਈਕਲ ਮੰਗ ਕੇ ਲਗਾਇਆ ਨਾ ਤੇ ਅਸੀਂ ਸ਼ਾਮ ਨੂੰ ਮੋੜਨਾ ਵਾ, ਆਹ ਵਾਲਾ ਹਿਸਾਬ ਆ। ਕਿਉਂ ਜੱਟੂ ਹੈ? ਜੱਟੂ ਕਹਿੰਦਾ ਯਾਰ ਡੋਲੇ ਘਟ ਗਏ ਮੇਰੇ ਤੇ ਡੰਬਲ ਬਣਾ ਦਿਓ। ਸਕੂਲੇ ਆਣਾ ਪਾ ਪੱਠੇ ਪੋਣਾ ਸਕੇ ਹੁੰਦੀ ਰਹਿੰਦੀ ਜਿਮ। ਹਾਂ ਨਹੀਂ ਮੈਂ ਮੰਨਦੇ ਨਹੀਂ ਇਹ ਦੋਲੇ, ਨਹੀਂ ਉਦਾਂ ਹੀ ਬੜੇ ਆ। ਉਦਾਂ ਹੀ ਬਹੁਤ ਆਹੋ ਜਦੋਂ ਕਬੱਡੀ ਤੇ ਜਾਣਾ ਹੋਣਾ ਉਦੋਂ ਬਸ ਬਣ ਜਾਂਦੇ ਖੇਡ, ਕਿੱਥੇ ਜਾਣਾ? ਕਬੱਡੀ ਖੇਡਾਂ। ਅੱਛਾ ਜੇ ਕਬੱਡੀ ਤੇ ਜਾਣਾ ਉਦੋਂ ਬਣ ਜਾਂਦੇ ਡੋਲੇ ਡੰਡ ਮਾਰ ਕੇ। ਵੈਸੇ ਉਦਾਂ ਠੀਕ ਆ ਨਿਜ਼ਾਮ। ਨਹੀਂ ਮੈਂ ਐਵੇਂ ਤੁਹਾਨੂੰ ਖੇਡਦਾ, ਮੈਂ ਕਬੱਡੀ ਵੀ ਨਹੀਂ ਖੇਡਦਾ, ਮੈਂ ਵਾਲੀਬਾਲ ਖੇਡਦਾ ਸਿਰਫ। ਵਾਲੀਬਾਲ ਖੇਡਦਾ ਵਾ, ਗੇਂਦਾਂ ਕੁੱਟਦਾ ਹੈ। ਕੋਈ ਨਹੀਂ, ਲਓ ਜੀ ਮਸਾਲਾ ਘੋਲ ਲਿਆ ਇੱਧਰ। ਸੈਮ ਸਾਹਿਬ ਮਿਸਤਰੀ ਆ ਗਿਆ ਵਾ, ਮਿਸਤਰੀ ਦੀਨ ਮੁਹੰਮਦ, ਤੇ ਹੁਣ ਇਹਨੂੰ ਆਪਾਂ ਨਾ ਭਰਦੇ ਆ ਹੈ। ਸ਼ੌਂਕਾ 51 ਵਾਲਾ ਨਹੀਂ, ਸ਼ੌਂਕਾ 47 ਵਾਲਾ ਨਹੀਂ 51 ਦਾ। ਕਿਹੜਾ? 54 ਦਾ। ਉਹ 54 ਵਾਲਾ ਸ਼ੌਂਕਾ ਵਾ। ਹਾਂ ਹਾਂ ਉਹ ਪੁੱਠੇ ਕੰਮ ਨਾ ਉਹਦੇ ਕਹਿਣਾ ਕੋਈ ਆਵੇ, ਕੋਈ ਭਰਨਾ ਲੈਣਾ ਨਾ ਦੇਣਾ। ਹੁਣ ਠੀਕ ਹੋ ਗਿਆ ਜਗਾੜ ਓਕੇ? ਯਾਰ ਐਵੇਂ ਨਾ ਆਵੇ ਲੈਣਾ ਨਾ ਦੇਣਾ, ਕੀ ਤੇਰੇ ਨਾਲ ਡੋਲੇ ਬਣੇ ਮਿੰਦਰ ਸੀ। ਨਹੀਂ ਡੋਲੇ ਤੇ ਮੇਰੇ ਬਣ ਜਾਣਗੇ, ਭਾਵੇਂ ਡੋਲਾ ਹੈਲੋ ਜੱਟੂ, ਭਾਵੇਂ ਡੋਲਾ ਹੈ ਨਾ ਉਹਦੇ ਕਹਿਣਾ ਕੋਈ ਵਿੰਗਾ ਟੇਡਾ ਜਿਹਾ ਬਣ ਜਾਵੇ। ਹਾਂ ਇੱਕ ਪਾਸੇ ਨੂੰ ਬਾਹਰ ਨੂੰ, ਇੱਕ ਪਾਸੇ ਨੂੰ ਬਾਹਰ ਨੂੰ, ਇੱਕ ਅੰਦਰ ਨੂੰ ਹੈ। ਮੈਂ ਤੇਰੇ ਡੋਲੇ ਦੀ ਚਣਾਈ ਕਰਨ ਲੱਗਾ। ਨਹੀਂ ਚਣਾਈ ਨਹੀਂ ਕਰਨ ਲੱਗਾ ਭਰਾਵਾ, ਇਹ ਹਿਸਾਬ ਨਾਲ ਕਰੀ। ਅੱਛਾ ਹੁਣ ਜੱਟੂ ਇੱਕ ਕੰਮ ਕਰਦੇ ਆ, ਸਪੋਰਟ ਲਿਆਓ। ਸਪੋਰਟ 2 ਇੱਟਾਂ ਫੜ ਲਾ, ਸੋਹਣੀਆਂ ਬੜੀਆਂ ਆਈਆਂ। ਦੋ ਨਹੀਂ ਇੱਥੋਂ ਅੰਦਰੋਂ ਫੜ ਲਾ, 2-4 ਫੜ ਲਾ। ਆਵੇ ਪਈਆਂ ਆ ਸਾਰੀਆਂ ਇੱਟਾਂ ਪਈਆਂ, ਕੱਢ ਲਾ ਉਰੇ। ਇਹ ਸਹਿਮ ਇੱਥੇ ਨਹੀਂ ਰੱਖਣਾ ਇਹਨੂੰ, ਉਹ ਪਿੱਛੇ ਰੱਖ ਕੇ ਭਰਤਾ ਕੇ ਜਿਹੜੀ ਜਗ੍ਹਾ ਤੇ ਉੱਤੇ ਪਿਆ ਰਵੇ, ਆਪਾਂ ਛੇੜੀਏ ਨਾ ਇਹਨੂੰ। ਉਹ ਇੱਥੇ ਸਹੀ ਹੈ। ਯਾਰ ਇੱਥੇ ਤੇ ਛੇੜਖਾਨੀ ਹੁੰਦੀ ਰਹਿਣੀ ਹੈ। ਇੱਥੇ ਕਿਨੇ ਛੇੜਨਾ? ਚੱਲ ਠੀਕ ਹੈ, ਇਹਨੂੰ ਸੈਂਟਰ 'ਚ ਕਰ ਜ਼ਰਾ। ਲੋ ਜੀ ਸ਼ੌਂਕਾ ਆਪ ਹੀ ਕਰੇਗਾ ਹੈ ਲਾ ਰਿਹਾ ਥੱਲੋਂ ਹੈ। ਬੀਮ ਭਰਨ ਦੀ ਫੱਟੇ ਲਾ ਰਿਹਾ। ਆਹੋ ਫੱਟੇ ਲਾ ਰਹੇ ਆ। ਨਹੀਂ ਸੈਮ ਸਾਹਿਬ ਹੀ ਆ, ਹੁਣ ਵੇਖੋ ਅੱਲਾ ਖੈਰ ਹੀ ਕਰੇ। ਬਾਏਗਾ ਤੇ ਭੱਠਾ ਹੀ ਮੈਨੂੰ ਕਿਉਂ ਲੱਗਣ ਦਿਆ ਵਾ। ਇਦਾਂ ਨਹੀਂ ਲਿਆਂਦੀਆਂ। ਨਹੀਂ ਇਦਾਂ ਹੀ ਆ। ਇੱਟਾਂ ਲਿਆਓ ਯਾਰ। ਮਨ ਨਾ ਲਵੀਂ ਉਹ ਜਾਓ ਯਾਰ ਇੱਟਾਂ ਲਿਆਓ। ਇਹਦਾ ਉਹ ਸੇਮ ਚਾਚਾ ਸਾਜ ਵਾਲਾ ਹਿਸਾਬ ਹੀ ਆ, ਬਹਿ ਕੇ ਕਰਾਉਣਾ ਸਾਰਾ ਕੁਝ। ਓਏ ਇੱਟਾਂ ਲੈ ਆ ਮਜ਼ਦੂਰਾ। ਜਾ ਮਜ਼ਦੂਰਾ ਇੱਟਾਂ ਲਿਆ। ਇਹ ਚੰਗਾ ਮਿਸਤਰੀ ਗੁਲਾਮ ਹੁਸੈਨ। ਲਓ ਜੀ ਪਰੇ ਹੋ ਬੜਾ ਜਾ ਯਾਰ, ਆਪਾਂ ਵੀ ਬਣਾ ਲਈਏ। ਨਾਲ ਸ਼ਗਿਰਦ ਵੀ ਆ ਜਾਣਾ। ਸ਼ਗਿਰਦ ਆਓ। ਨਾਲ ਮਜ਼ਦੂਰ ਮੈਦਾਨ ਵੀ ਲਾ ਲਈਏ। ਕੰਮ ਸਿੱਖਣ ਦੇ ਬੰਦੇ ਹੁੰਦੇ ਫਿਰ। ਹਾਂ ਲਓ ਜੀ ਲਾ ਪਰੇ ਕਰ ਬਿਸਮਿਲ੍ਲਾ। ਬਿਸਮਿਲ੍ਲਾ ਪਰਾਂ ਹੱਥ ਹੁੱਥ ਕਰ ਲਓ ਕੋਈ। ਹੱਥ ਪਰੇ, ਅੱਲਾ ਖੈਰ ਕਰੇਗਾ। ਲਓ ਜੀ ਪੈ ਭਰੇ ਨਹੀਂ। ਪੈਪ ਰਹਿਣ ਦੀ ਭਰਨੀ। ਸੈਮ ਕਹਿੰਦਾ ਸੀ ਜਿਹੜਾ ਪੈਪ ਨਾ ਇਹ ਵੀ ਭਰ ਦਈਏ। ਮੈਂ ਕਿਹਾ ਯਾਰ ਵੀ ਪੈਪ ਰਹਿਣ ਹੀ ਦੇ। ਚੱਲ ਅੱਲਾ ਖੈਰ ਕਰੇਗਾ। ਸਪੋਰਟ ਨਾ ਹੋਈ ਤਾਂ ਫੜ ਕੇ ਬਹਿ ਜਾਾਂਗੇ ਅੱਧਾ ਘੰਟਾ। ਉਹ ਖੇਤ ਕੇ ਫੜ ਕੇ ਬੈਠਾ ਦੇ। ਨਹੀਂ ਉਤਲੇ ਦਾ ਭਾਰ ਹੈ ਨਾ ਹੁਣ। ਹਾਂ ਉਤਰੇ ਦਾ ਵੈਸੇ ਭਾਰ ਆ ਹੁਣ। ਸਾਡੇ ਕੋਲ ਵਿੰਗੇ ਟੇਢੇ ਨਾ ਬਣ ਜਾਣ, ਇਹ ਨਾ ਹੋਵੇ ਸਾਨੂੰ ਪਟਣਾ ਪਵੇ। ਪਤਾ ਨਹੀਂ ਜਾਣਾ ਮੁੜ ਕੇ। ਬਹੁਤ ਪੱਕਾ ਮਾਲ ਆ। ਬਹੁਤ ਪੱਕਾ ਮਾਲ ਆ। ਤੂੰ ਬੀਮ ਭਰਦਾ ਰਿਹਾ ਕਰਾਚੀ। ਉਹ ਮਾਲ ਕਹਿੰਦਾ ਮੈਂ ਨਹੀਂ ਪੱਕਾ। ਚੱਲ ਠੀਕ ਆ ਭਰਦੇ ਹੁਣ। ਵਾਲੀ ਆਪਾਂ ਇਹ ਸੈਮ ਵਾਲਾ ਰੱਖੇ ਖੈਰ। ਜੇ ਯਾਰ ਕੀ 10ਵੀਂ ਦੇ ਪੇਪਰਾਂ ਦਾ ਤਾਂ ਕੁਛ ਨਾ ਬਣਿਆ ਤੇ ਚਾਚੇ ਸਾਜ ਤੇ ਨਹੀਂ ਜਾਊਗਾ। ਨਹੀਂ ਤੇ ਨਾਸਰ ਨਾ ਹੈ ਨਹੀਂ ਤੇ ਜਾਂ ਨਾਸਰ ਨਾ ਚਾਹੇ ਨਾਸਰ ਨਾ ਬਤਾਨ। ਤੂੰ ਮੈਂ ਨਹੀਂ ਹੈ ਜਾਣਾ। ਨਿੱਜੇ ਆ। ਇਹ ਨਹੀਂ ਨਿੱਜੇ ਦਾ ਸ਼ਗਿਰਦ। ਕੋਈ ਹੋਣਾ ਨਹੀਂ। ਨੀਰੂ ਲਿਆ ਨੀਰੂ। ਨੀਰੂ ਆਪੇ ਲਿਆ, ਨੀਰੂ ਲਿਆਓ। ਤੂੰ ਪੱਥਰ ਲਾ ਰਿਹਾ ਡੱਬੇ ਬਣਾ ਰਿਹਾ। ਆਹੋ ਸ਼ਗਿਰਦ ਹੁਣ ਲਿਆਉਂਦੇ ਹੁੰਦੇ ਆ, ਮਿਸਤਰੀ ਲਿਆਉਂਦਾ। ਆ ਮਾਲ ਬਹੁਤਾ ਹੋ ਗਿਆ ਚਲ ਸਾਹਿਬ। ਇਹ ਛੋਟੀਆਂ ਨੀਰੂ ਮਾਦਨਾ ਭਾਈ ਲੈਵਲ ਵੀ ਬਰਾਬਰ। ਉਹ ਨਾ ਪਾ ਹੁਣ ਨਾ ਪਾ, ਇਹ ਨਹੀਂ ਹੁੰਦਾ ਨੀਰੂ। ਚਲ ਫੜ ਕੇ ਲਿਆ ਨੀਰੂ ਫਿਰ। ਹੁਣ ਫੜਾ ਦੋ। ਛੱਡ ਦੇ 1 ਮਿੰਟ ਯਾਰ। ਤੁਸੀਂ ਇਹ ਮੇਰੇ ਆਏ ਨਾਲ। ਆ ਮਾਲ ਇਹਨੇ ਨਾ ਬਹੁਤ ਇਹ ਕਾਂਡੀ ਮਾਰੋ ਥੱਲੇ ਜਾਵੇ ਮਾਲ। ਉਹ ਕੂੜਾ ਹੀ ਪਾਤਾ ਸਾਰਾ ਭਰਾਵਾ। ਵਿੱਚ ਸੁੱਕਾ ਮਸਾਲਾ ਸਿੱਟੋ। ਮਸਾਲਾ ਨਹੀਂ ਸੈਮ, ਕੂੜਾ ਮਾਲ ਪਾਤਾ ਸਾਰਾ ਇਹਦਾ ਸਾਰਾ ਉਹ ਹੀ। ਤੂੰ ਕੂੜੇ ਨੂੰ ਛੱਡ। ਹਾਂ ਏਦਾਂ ਨਹੀਂ ਹੁੰਦਾ। ਤੇ ਆ ਨਹੀਂ ਕੀਤਾ। ਕੁਛ ਨਹੀਂ ਕੀਤਾ। ਜਾਓ ਚੱਲ ਬੜਾ ਬਾਤ ਆ। ਲੈ ਹਿਸਾਬ ਲਾ ਰਹੇ ਹੋ। ਪ੍ਰੋਪਰ ਮਿਸਤਰੀ ਵਾਲਾ ਬਿਹੇਵੀਅਰ ਇਹਦਾ ਇਸ ਟਾਈਮ। ਬਿਸਮਿਲ੍ਲਾ।
ਹਿਸਾਬ ਲਾਈ ਚੱਲੇ। ਇਹਦੇ ਉੱਤੇ ਕੰਡ ਠਾਣ ਮਾਰਨੀ। ਜੇ ਕਿਸੇ ਨੂੰ ਕੰਮ ਪਸੰਦ ਆ ਗਿਆ ਨਾ ਤਾਂ ਸਾਨੂੰ ਆਵਾਜ਼ ਦੱਸ ਦਿਓ ਬਸ ਇੱਕ ਵਾਰੀ ਮੜਾ ਜਿਹਾ ਨਾ। 3 ਲੱਖ ਤੇ ਘਰ 2 ਗੈਲਰੀਆਂ। ਲੋ ਜੀ ਮਾੜਾ ਬਣਿਆ ਨਹੀਂ ਨਹੀਂ ਮਾੜਾ ਨਹੀਂ ਬਣਿਆ। ਇਹ ਉੱਤੇ ਉੱਤੇ ਕਾਂਡੀ ਮਾਰ ਫੇਰ ਪਤਾ ਲੱਗਣਾ। ਹਯੋ ਜਜ਼ਬ ਕਰਦਾ ਪਿਆ ਸਾਨੂੰ। ਅੱਲਾ ਖੈਰ ਕਰੇ। ਛੱਡਾਂ ਇੱਕ ਵਾਰੀ। ਉਹ ਛੱਡਣਾ ਨਹੀਂ ਛੱਡਣ ਦੀ ਉਹ ਛੱਡੀ ਨਾ ਛੱਡ ਹਲਾਤਾ ਉਹ ਹਲਾਇਆ ਨਹੀਂਗਾ। ਹੁਣ ਖਰਾਬ ਹੋ ਗਿਆ ਮੇਰਾ ਕੋਈ ਜੁਮਾ ਨਹੀਂ ਐਵੇਂ ਨਹੀਂ ਤੇਰਾ ਜੁਮਾ। ਭਾਈ ਹਲਾਤਾ ਮੈਂ ਕਰ ਆ ਇੱਕ ਇੱਟ ਹੋਰ ਦੇ ਮੈਨੂੰ ਇੱਧਰ। ਪੁਆਇੰਟ ਫੜਾ ਦੇ ਭਰਾਵਾ। ਸਹਿਮੇ ਨਹੀਂ ਲੱਗਣਾ। ਲਾ ਪਰੇ ਬੂਟ ਲਾ ਹਾਂ ਪਰ ਹਜੇ ਫੂਕ ਨਾ ਵਜੇ। ਲੋ ਜੀ ਅਲਾ ਜੀ ਸਪੁਰਦ ਵਖਾ ਬਣਾ ਜਾਵਾ ਜੀ ਜੱਟੂ ਨੇੜੇ ਆ ਗਏ। ਵਿੰਗਾ ਟੇਡਾ ਤੂੰ ਤੇਰਾ ਜੁਮਾ ਤੂੰ ਲਾਈ ਨਹੀਂ ਵਿੰਗਾ ਟੇਢਾ ਨਹੀਂ ਹੈਗਾ ਹੁਣ ਪੂਰਾ ਜਗਾੜ ਓਕੇ ਹੈ ਜੱਟੂ ਠੀਕ ਆ। ਚਲੋ ਅਲਾ ਜੀ ਸਪੁਰਦ ਦੂਜਾ ਭਰਦੇ ਆ। ਦੂਜਾ ਭਰਿਓ ਬਿਸਮਿਲ੍ਲਾ। ਲਿਆ ਭਾਈ ਹੁਣ ਜੇ ਮੈਂ ਬਣਾਈ ਆ ਪੂਰੀ ਦੀ ਪੂਰੀ। ਲੋ ਜੀ ਇਹਦੇ ਪਾਈ ਜਾਂਦੇ ਮਸਾਲਾ। ਬੀਮ ਭਰ ਰਹੇ ਆ ਦੂਜੇ ਦਾ ਦੂਜੇ ਦਾ। ਆਪਣਾ ਹੋ ਗਿਆ ਡਨ ਤੇ ਦੂਜਾ ਕਰਤਾ ਸਟਾਰਟ। ਤੇ ਸੈਮ ਕਹਿੰਦਾ ਵਾ ਐਕਸੀਲੇਟਰ ਜਿਹਾ ਲਿਆਓ ਜਿਨ੍ਹਾਂ ਵਿੱਚ ਜਗ੍ਹਾ ਨਹੀਂ ਛੱਡਦੀ ਫੂਕ ਜੀ। ਸੈਮ ਕਹਿੰਦਾ ਵਾ ਵੀ ਮੈਂ ਕਹਿੰਦਾ ਵੀ ਮਾਲ ਜਿਹੜਾ ਥੋੜਾ ਜਿਹਾ ਸੰਘਣਾ ਹੋਊਗਾ ਤੇ ਜ਼ਿਆਦਾ ਪਊਗਾ। ਵਜਨ ਜ਼ਿਆਦਾ ਪਊ। ਥੋੜਾ ਪਊਗਾ ਤੇ ਵਜਨ ਜੋ ਬਹੁਤਾ ਹੋਊਗਾ। ਓਏ ਵਜਨ ਬਰਾਬਰ ਹੀ ਹੁੰਦਾ ਯਾਰ। ਇਹ ਕਹਿੰਦਾ ਵੀ ਇਦਾਂ ਹੀ ਹੋ ਜਾਊਗਾ। ਪਾਣੀ ਦਾ ਕੋਈ ਵਜਨ ਨਹੀਂ ਹੈਗਾ। ਮੈਂ ਕਿਹਾ ਉਹ ਤਾਂ ਮੈਨੂੰ ਪਤਾ ਵਾ ਲੇਕਿਨ ਮੈਨੂੰ ਲੱਗਦਾ ਵਜ਼ਨ ਪਾਣੀ ਦਾ ਵਜਨ ਹੁੰਦਾ ਮੈਂ ਕਿਹਾ। ਜੇ ਬਜਰੀ ਜ਼ਿਆਦਾ ਪਊਗੀ ਤਾਂ ਵਜਨ ਜ਼ਿਆਦਾ ਬਣਨਾ। ਹਾਂ ਵਜਨ ਇੱਕੋ ਜਿੰਨੀ ਆ। ਉਹ ਭਾਈ ਠੀਕ ਆ ਤੂੰ ਕਿਹੜਾ ਮੰਨਣਾ ਵਾ। ਹੋ ਯਾਰ ਗਿਆ ਮਾਲ ਓਕੇ। ਮਿਸਤਰੀ ਮੈਂ ਕਿ ਤੁਸੀਂ ਨਹੀਂ ਮਿਸਤਰੀ ਤੇ ਤੂੰ ਹੀ ਆ। ਮਿਸਤਰੀ ਅਸੀਂ ਵੀ ਤੇਰੇ ਤੋਂ ਵੀ ਵੱਧ ਆ। ਅਸੀਂ ਐਵੇਂ ਫਾਇਲ ਲੱਗੇ ਫਿਰ ਇਹਦੇ ਨਾਲ। ਮਜ਼ਦੂਰ ਨਾਲ ਫਾਇਲ ਲੱਗੇ ਹੁੰਦੇ। ਤੇ ਫਾਇਲ ਲੱਗੇ ਹੁੰਦੇ। ਸਾਡੇ ਮਜ਼ਦੂਰ ਦੀ ਦਿਹਾੜੀ ਚੱਲਦੀ 1000 ਰੁਪਈਆ। ਮਿਸਤਰੀ ਤੇ 1500 ਮਿਸਤਰੀ ਦੀ 1800। ਇੱਥੇ ਜਾ। ਠੀਕ ਆ ਹਿਸਾਬ ਲਾ ਲਓ ਤੁਸੀਂ ਵੀ ਮਜ਼ਦੂਰ ਤੇ ਮਿਸਤਰੀ ਦਾ ਕੀ ਹਿਸਾਬ ਆ। ਮਿਸਤਰੀ ਇੱਕ ਹੁੰਦਾ ਮਜ਼ਦੂਰ 2 ਹੁੰਦੇ। ਚਲ ਜਾਜ ਮੈਨੂੰ ਵੀ ਭੁੱਲ ਜਾਣੀ ਆ। ਮੇਰਾ ਹੁਣ ਹੱਥ ਹਿੱਲਣ ਲੱਗ ਪਿਆ। ਮਿਸਤਰੀ 1-2 ਨਾਲ ਲੱਗ ਪੈਂਦਾ ਹਾਂ ਤੇ ਮਜ਼ਦੂਰ 2 ਹੁੰਦੇ। ਚਲੋ ਅੱਲਾ ਦੀ ਸਪੋਰਟ। ਚੱਲ ਲਾ ਨੀਰੂ ਲਾ। ਨਹੀਂ ਵੱਟ ਜਿਹਾ ਬਣਿਆ। ਨੀਰੂ ਪਾ ਕੇ ਪੱਥਰ ਲਾਉਣਾ। ਪੱਥਰ ਲਾਉਣਾ ਆਪਾਂ। ਉਹ ਵੀ ਲਾ ਦਈਏ ਗੱਲ ਦੀ ਕਹਿੰਦੇ ਹਰ ਤੇ ਸਾਜ ਦੀ ਲੋੜ ਮੁੱਕ ਗਈ ਹੈ। ਤੇ ਕੰਮ ਮੁੱਕੋ ਮੈਂ ਤੂੰ ਰਾਈ ਕਰ ਜਾ। ਉਹ ਲਾਉਣ ਦਾ ਮਜਬੂਰੀ ਬਣ ਗਈ। ਲੋ ਜੀ ਆ ਹੋ ਗਿਆ 2 ਡਨ ਆਪਣੀ। ਇਹਦੇ ਵਿੱਚ ਨਾ ਮਾਲ ਪਿਆ ਵਾ ਗਾੜਾ। ਇੱਥੇ ਪਿਆ ਥੋੜਾ ਜਿਹਾ ਪੋਲਾ ਜਿਹਾ। ਤੇ ਮੈਂ ਉਹਨੂੰ ਕਹਿਣਾ ਸੀ ਵੀ ਮਾਲ ਸੰਘਣਾ ਪਾਈਏ। ਉੱਚੇ ਮਾਲ ਪਾਇਆ ਵੇਲੋਂ ਹਿੱਲਿਆ ਨਹੀਂ। ਆ ਥੋੜਾ ਨਾ ਖਰਾਬ ਹੋ ਰਿਹਾ ਲੇਕਿਨ ਖੈਰ ਸੱਲਾ ਹੁਣ ਇਹ ਸੁੱਕ ਹੀ ਜਾਣਾ ਵਾ। ਤੇ ਇੱਧਰ ਸਾਡੇ ਕੋਲ ਸਮਾਨ ਹੈਗਾ ਹੋਰ। ਸਾਡੇ ਕੋਲ ਆ ਰਾਡ ਆ। ਇਹ ਆ ਵੀ ਵੈਸੇ ਠੀਕ ਠਾਕ ਜਿਹਾ ਭਾਰਾ ਹੈਗਾ 3 ਕਿਲੋ ਦਾ ਘੱਟੋ ਘੱਟ। ਮੈਨੂੰ ਲੱਗਦਾ ਵੀ 2.5 ਕਿਲੋ ਦਾ 3 ਕਿਲੋ ਦਾ ਹੈਗਾ। ਤੇ ਆਹ ਬਾਲਟੀਆਂ ਆਪਣੇ ਕੋਲੇ। ਇੱਕ ਬਾਲਟੀ ਆ ਤੇ ਇੱਕ ਬਾਲਟੀ ਆ। ਇੱਕ ਭਰਨਾ ਵਾ ਹੈ ਕਿਉਂ ਸੈਮ ਸਾਹਿਬ ਭਰ ਦਈਏ ਫਿਰ। ਇਹ ਉਹ ਜਿਹੜਾ ਨਹੀਂ ਮਤਲਬ ਬਾਹਾਂ ਵਾਸਤੇ ਵੀ ਯੂਜ਼ ਕਰ ਸਕਦੇ। ਵੈਸੇ ਲੰਬਾ ਵਾ ਤੇ ਚੈਸਟ ਵਾਸਤੇ ਹੋ ਸਕਦਾ ਵਾ। ਤੇ ਮੈਂ ਕਿਹਾ ਵੀ ਇਹ ਭਰ ਦਈਏ ਖੈਰ ਸੱਲਾ। ਮਾਲ ਪਿਆ ਜੋ ਆਪਣੇ ਕੋਲ ਖੁੱਲਾ ਹੈ। ਲੋ ਜੀ ਅਸੀਂ ਇਹਨੂੰ ਭਰਦੇ ਪਿਆ ਤੇ ਇੱਧਰ ਚੋਰੀ ਸਾਹਿਬ ਦਾ ਸਮਾਨ ਘਟ ਗਿਆ। ਮਿਸਤਰੀ ਛਿਕੂ ਦਾ ਤੂੰ ਹੈ ਓਏ। ਵਾਦੇ ਘਾਟੇ ਹੁੰਦੇ ਰਹਿੰਦੇ। ਵਾਦੇ ਘਾਟੇ ਤੇ ਤੈਨੂੰ ਹਿਸਾਬ ਕਿਤਾਬ ਹੀ ਨਹੀਂ ਗਾ। ਇਹ ਮੈਂ ਫਲਾਣਾ ਮਿਸਤਰੀ ਤੇ ਮੈਂ ਢੀਂਗੜਾ ਮਿਸਤਰੀ। ਹੁਣ ਜਾ ਤੂੰ ਇੱਕੋ ਵਾਰੀ ਵਿੱਚ ਨਵਾਂ ਕੰਮ ਦੱਸਦਾ ਹੁਣ ਥੋੜਾ ਮਾਲ ਦੁਬਾਰਾ ਬਣਾ ਲੈ। ਮਾਲ ਬਣਾ ਲਈਏ। ਲੋ ਜੀ ਮਜ਼ਦੂਰ ਚਲਾ ਗਿਆ ਬਾਹਰ। 2 ਰੜੀਆਂ ਮਸਾਲਾ ਸਿੱਟੇ। ਲੋ ਜੀ ਆ ਅਸੀਂ ਕਰਤਾ ਓਕੇ। ਤੇ ਇਹ ਟੇਕ ਲਾਈਆ ਅਸੀਂ ਇਦਾਂ ਇਹਦੇ ਨਾਲ। ਇਹ ਰੋਕ ਲਾਂਗੇ ਨਹੀਂ ਝੜਦੀ ਝਟ। ਇੱਕ ਪਾਸਾ ਭਰਨਾ ਇੱਕ ਪਾਸਾ ਸਵੇਰੇ ਭਰ ਹੋਣਾ। ਮਾਲ ਬਣਾ ਹੋਰ। ਡਨ ਹੋ ਗਿਆ। ਬੜਾ ਸੋਹਣਾ ਮਾਲ ਪੈ ਗਿਆ ਉੱਤੇ। ਮਾਲ ਘਟ ਗਿਆ ਸੀ ਫਿਰ ਬਣਾਇਆ। ਹੁਣ ਵਾਦ ਇਹ ਭਾਈ ਉੱਤੇ ਲਾਤੀ ਟੇਕ ਅਸੀਂ। ਤੇ ਆ ਹੋ ਗਿਆ ਸਾਡਾ ਜਗਾੜ ਓਕੇ। ਬੜੀ ਵੀ ਟੇਕ ਗਈ ਟੇਕ ਗਈ ਓਏ ਮੇਰਾ। ਓਏ ਰੁਕ ਜਾ ਵੇ ਮੁੰਡਿਆ ਵੇ ਮੁੰਡਿਆ। ਦੇ ਉੱਤੇ ਸਹੀ ਵਾਲਾ ਦੇਸੀ ਜਗਾੜ ਲਾਤਾ ਵੀ ਹਿੱਲੇ ਨਾ ਉੱਤੋਂ ਹੈ। ਗਰਮ ਪੱਟੀ ਵਾਲਾ। ਗਰਮ ਪੱਟੀ ਵਲਤੀ ਆਲੇ ਦੁਆਲੇ। ਤੇ ਇਧਰ ਮਾਲ ਦਿੱਤਾ ਭਾਰ। ਆ ਹੋ ਗਿਆ ਓਕੇ ਮੰਨਦਾ ਮਿਸਤਰੀ ਹੈ। ਮੰਨਦਾ ਮੰਨਦਾ ਨਾਲ ਜਗਾੜੀ ਵੀ ਮੰਨਦਾ ਮੈਂ। ਮੈਨੂੰ ਗਾਲਾਂ ਤਾਂ ਬਜਾਓ ਕਿਉਂ ਹੌਲੀ ਨਾ ਹੈਲੋ ਗਿੱਲਾ ਹੱਥ ਮਾਰ ਲਾ ਉੱਤੇ ਕਰਕੇ। ਮਿਸਤਰੀ ਪਾ ਮਜ਼ਦੂਰ ਸੱਦਾ ਧੋਵੋ ਭਾਂਡੇ ਭੁੰਡੇ ਧੋ ਦਿੰਨੇ ਆ ਇਹਨੂੰ ਹੋਰ ਪਾਸੇ ਪਰਦੇ ਆ ਦੋਵੇਂ ਹੋ ਗਿਆ ਜਗਾੜ ਓਕੇ। ਵੈਸੇ ਵਧੀਆ ਅਸੀਂ ਕਰਦੇ ਆ ਮਿਹਨਤ ਮਜ਼ਦੂਰੀ ਤੇ ਇੱਥੇ ਕੀ ਬਣਦਾ ਪਿਆ ਹੈ। ਵਾਹ ਕੀ ਬਾਤ ਆ ਬੇਬੇ। ਕਹਿੰਦਾ ਸੀ ਮੈਨੂੰ ਭੁੱਖ ਲੱਗੀ ਆ। ਅੱਛਾ ਮੈਂ ਕਿਹਾ ਕੋਲ ਤੋਂ ਹਨਾ ਲੈ ਕੇ ਆਊਗਾ ਬੇਸਵਾ ਦੇ ਪਕੌੜੇ ਜਿਹੜੇ ਕੱਚੇ ਹੁੰਦੇ ਅੱਧੇ ਆਟੇ ਦੇ। ਬੇਬੇ ਪੋਲਾਣਾ ਜਾਂ ਸੁਣ ਲਿਆ ਨਾ ਉਹਨਾਂ ਨੇ ਮੁੜ ਕੇ ਪਕੌੜੇ ਨਹੀਂ ਦੇਣੇ ਇਹਨਾਂ ਨੂੰ। ਉਹ
ਬਿਹਤਰ ਕਰ ਲੈਣ, ਆਪਦੀ ਗਲਤੀ ਸੁਧਾਰਨ ਕਿ ਉਹਨਾਂ ਨੇ ਕਹਿ ਤੋਂ ਸੁਧਾਰਨੀ ਆ। ਕੱਚੇ ਨਹੀਂ ਹੁੰਦੇ, ਵੈਸੇ ਸੋਹਣੇ ਹੁੰਦੇ ਆ। ਮੈਨੂੰ ਇੱਕ ਆਹ ਲੱਤ ਲੱਗੀ ਸਮੋਸੇ ਖਾਣ ਦੀ ਪੁਲ ਤੋਂ। ਸਮੋਸੇ ਨਹੀਂ ਪਕੌੜਿਆਂ ਦਾ ਮੈਂ ਨਾਂ ਲਿਆ ਵਾ ਹਾਂ ਤੇ ਹਨਾ ਗਰਮੇ ਤੋਂ ਲੈ ਕੇ ਆਉਂਦਾ ਹੁੰਦਾ ਸੀ ਕੱਚੇ ਆਟੇ ਵਾਲੇ, ਤੇ ਇਸ ਲਈ ਮੈਂ ਕਿਹਾ ਆ ਜਿਹੜੀ ਹੈ ਨਾ ਚਿਪਸ ਵਾ ਜੇ ਵੀ ਲੈ ਕੇ ਆਇਆ ਤੇ 100 ਦੀ ਇੰਨੀ ਕੁ ਦੇਣੀ ਉਹਨਾਂ ਨੇ, ਇੰਨੀ ਕੀ ਦਿੰਦੇ, ਜ਼ਾਹਰੀ ਗੱਲ ਆ। ਛੋਟੀਆਂ ਲਿਫਾਫੀਆਂ ਉਹਨਾਂ ਦੀਆਂ ਰੱਖੀਆਂ ਹੋਈਆਂ। ਹਾਂ ਉੱਤੇ ਉਹਨਾਂ ਨੇ ਕੈਚਅਪ ਪਾ ਦੇਣਾ 20 ਦਾ। ਤੇ ਕੈਚ ਵੀ ਸਾਡੇ ਘਰੇ ਹੈਗਾ, ਅੱਲਾ ਦੀ ਸਪੋਰਟ, ਸਾਰਾ ਕੁਝ ਹੀ ਹੈਗਾ ਕਿ ਨਾਲੇ ਸਾਫ ਸੁਥਰੀ ਆਪਦੀ ਅੱਖਾਂ ਦੇ ਸਾਹਮਣੇ ਕੱਢੀ ਹੋਈ ਸ਼ੈ ਨਹੀਂ। ਇਹ ਤਾਂ ਸਹੀ ਗੱਲ ਆ, ਮਿੰਟ ਮਾਰ ਕੇ ਜੋ ਮਰਜ਼ੀ ਬਣਾ ਲਓ ਹੈ। ਬਣਾ ਲਓ ਜਿਹੜੀ ਸ਼ੈਨ ਜੀ ਕਰੇ। ਜਿਹੜੀ ਸ਼ਾਮ ਜੀ ਕਰੇ। ਬਾਲਣ ਸਾਡੇ ਕੋਲ ਖੁੱਲਾ ਵਾ, ਟਾਲੀਆਂ ਹੀ ਛਾਂਗੀਆਂ ਹੋਈਆਂ ਵਾ। ਆਲੂ ਵੀ ਸਾਡੇ ਕੋਲ ਖੁੱਲੇ ਆਲੂ ਵੀ ਸਾਡੇ ਕੋਲ ਹੁਣ ਖੁੱਲੇ ਆ, ਕਿਉਂਕਿ ਆਲੂ ਆਪਣੇ ਕੋ ਵਾਵਾ ਸਾਰੇ ਪਏ ਆ। ਕਿਲੋ ਵਾ, ਕਿੰਨੇ ਰੁਪਏ? ਔਰ 40 ਰੁਪਏ ਕਿਲੋ ਵਾ, ਹਾਂ ਇੱਥੇ 10 ਰੁਪਏ ਕਿਲੋ ਵਾ। ਚਲੋ ਹੋਰ ਸੱਚੀ 40 ਰੁਪਏ ਕਿਲੋ। ਹਾਂ ਪਾਕਿਸਤਾਨ ਹਕੂਮਤ ਆ। ਅੱਲਾ ਮਾਫ ਕਰੇ ਵਾ, ਕੀ ਕਹਿ ਸਕਦੇ ਆ ਵੀ ਜਿੱਥੇ ਹੁਣ ਲਾਗੇ ਚਾਗੇ ਆਲੂ ਨਹੀਂ ਜਿੱਥੇ ਹੈਗਾ ਉੱਥੇ ਹੁਣ 40 ਰੁਪਏ ਕਿਲੋ ਆ। ਸ਼ਹਿਰਾਂ 'ਚ ਮਹਿੰਗਾ ਵਾ, ਇੱਥੇ ਆਲੂ ਰੁਲਦਾ ਫਿਰਦਾ ਵਾ। ਜ਼ਿਮੀਂਦਾਰ ਕੋਈ ਇੰਨਾ ਆਲੂ ਪਿਆ ਕਿ ਮਾਲ ਨੂੰ ਪਾਉਂਦਾ ਪਿਆ ਵਿਚਾਰਾ, ਕਿ ਵੀ ਮੱਝਾਂ ਗਾਵਾਂ ਨੂੰ ਪਾ ਦੋ। ਵੰਡੇ ਦਾ ਜਿਹੜਾ ਰੇਟ ਆ ਉਹ ਹੈਗਾ ਸਾਡੇ 4200 ਰੁਪਈਆ। ਕੋਈ ਪੱਠੇ ਨਹੀਂ ਖਾਂਦਾ, ਕੱਲੇ ਆਲੂ ਭਾਈ। ਕੱਲੇ ਆਲੂ ਪਾਈ ਜਾਂਦੇ ਆ। ਵੰਡੇ ਦਾ ਰੇਟ ਹੈਗਾ 4200 ਰੁਪਈਆ, ਠੀਕ ਆ। ਤੇ ਆਲੂ ਦਾ ਤੋੜਾ ਹੈਗਾ ਵਾ 500 ਦਾ, ਠੀਕ ਆ। ਅਬੂ 50 ਕਿਲੋ ਵਾਲਾ 60 ਹੈ 55 60 ਕਿਲੋ ਜਿਹੜਾ ਵਾ ਤੇ 500 ਰੁਪਏ, ਮਤਲਬ 500 ਦਾ ਤੋੜਾ। ਉਹ ਪਹੁੰਚ ਮੰਡੀ ਤੋਂ ਪਹੁੰਚ ਆ, ਉਹ ਮਤਲਬ ਘਰ ਤੱਕ ਲਾ ਕੇ ਦੇ ਕੇ ਜਾਂਦੇ ਆ 500 ਦੇ ਵਿੱਚ। ਹਿਸਾਬ ਲਾ ਲਓ, ਆਹ ਸੂਰਤ ਹਾਲ ਆ। ਚਲੋ ਹੋਰ ਕੋਈ ਨਹੀਂ ਇਹ ਆਲੂ ਦੀ ਹੋਈ ਹੈ। ਸਭ ਤੋਂ ਬਕਦਰੀ ਆਲੂ ਦੀ। ਬੇਬੇ ਬਕਦਰੀ ਵੀ ਨਹੀਂ, ਇਹ ਵੀ ਆ। ਲੋਕਾਂ ਨੇ ਕਈ ਸਾਲ ਐਸੇ ਆਏ ਆ, ਸੀਜ਼ਨ ਐਸਾ ਲੱਗਾ ਬੇਬੇ, ਲੋਕਾਂ ਨੇ ਆਲੂਆਂ ਤੋਂ ਕੋਠੀਆਂ ਪਾਈਆਂ। ਹਾਂਜੀ ਟਰੈਕਟਰ ਮਸ਼ੀਨਾਂ ਕੋਠੀਆਂ ਪਾਈਆਂ ਆਲੂਆਂ ਤੋਂ। ਹੁਣ ਆਲੂ ਤਾਂ ਹੀ ਲੋਕ ਬਹੁਤਾ ਬੀਜਦੇ ਆ, ਇਹ ਰਿਸਕ ਆ। ਆਪਣੇ ਕਿੰਨੇ ਮਰਬੇ ਆ ਗਏ ਇੱਥੇ? ਅਬੂ ਆਪਣੇ ਪਿੰਡ ਕਿੰਨੇ ਮਰਬੇ ਆ? ਸਾਰੇ 5-6 ਮਰਬੇ ਸਿਰਫ ਆਪਣੇ ਪਿੰਡ ਚ ਹੀ ਆ। ਪਾਕਿਸਤਾਨ ਦੇ ਵਿੱਚੋਂ ਰਾਜਾਂ ਨੂੰ, ਬਾਕੀ ਕਿਹਨ ਜਾਣੇ। ਹੈ 6600 ਕਿੱਲਾ। ਅੱਲਾ ਖੈਰ ਕਰੇਗਾ ਜੀ। ਆਲੂਆਂ ਵਾਲਾ ਜ਼ਿਮੀਂਦਾਰ ਦੀ ਰੱਬ ਵਧੀਆ ਹੋ ਸੁਣ ਲਵੇ ਬਸ। ਤੇ ਲਓ ਜੀ, ਸਾਡੀ ਤੇ ਸੁਣ ਗਈ ਆ ਫਿਰ। ਕੋਈ ਨਹੀਂ, ਖੈਰ ਆ ਬੇਬੇ। ਬਿਸਮਿਲ੍ਲਾ। ਲਓ ਜੀ, ਚਿਪਸ ਹੋ ਗਈ ਆਪਣੀ ਰੈਡੀ। ਲਓ ਜੀ, ਚਿਪਸ ਹੋ ਗਈ ਆਪਣੀ ਡਨ। ਤੇ ਸੈਨ ਸਾਹਿਬ ਨੇ ਨਾ ਆਹ ਕੀ ਕੀਤਾ ਜੀ? ਦਹੀਂ ਮਿਰਚ। ਦਹੀਂ ਚ ਮਿਰਚ। ਪੁੱਠੇ ਕੰਮ ਆ ਤੇਰੇ। ਯਾਰ ਇਦਾਂ ਨਹੀਂ ਹੁੰਦਾ, ਵੀ ਦਿੰਦੇ ਲੱਸੀ ਹੁੰਦੀ ਓਏ ਮਿਰਚਾ ਦਹੀਂ ਆ। ਨਹੀਂ ਉਹ ਤਾਂ ਠੀਕ ਹੈ, ਤੇ ਤੂੰ ਇਹ ਕਿਹੜੇ ਕੰਮ ਨੂੰ ਇਹ ਸਾੜ ਪਾਉਣ ਵਾਲਾ ਹਿਸਾਬ ਆ ਸਾਰੀ ਰਾਤ? ਕੋਈ ਨਹੀਂ ਸਾੜ ਪੈਂਦਾ। ਲੈ ਕਰ ਲੋ ਇਹ ਗੱਲ। ਆ ਜਿਹੜਾ ਨਾ ਦਹੀਂ ਦੇ ਵਿੱਚ ਇਹਨੇ ਧਨੀਏ ਵਾਲੀ ਮਿਰਚ ਲਾਜ਼ਮੀ ਪਾਉਣੀ ਹੁੰਦੀ ਹਰ ਕੰਮ ਦੇ ਵਿੱਚ। ਹਾਲੇ ਆ ਵੀ ਲਪੇੜਤਾ, ਕਰਤਾ ਖਰਾਬ। ਡਬੇੜਿਆ ਖਾਣ ਦੀ ਛਾਲੀ ਬੜੀ ਹੁੰਦੀ ਆ ਬੇਬੇ। ਹਿਸਾਬ ਲਾ ਲਓ ਵੀ ਮੈਂ ਹੁਣ ਕੱਲਾ ਕੈਚਅਪ ਖਾਣਾ ਸੀ, ਇਹਨੇ ਵਿੱਚ ਇੱਧਰ ਦਹੀਂ ਵੀ ਸਿੱਟ ਦਿੱਤਾ। ਤੂੰ ਆਪਦਾ ਲੈ ਦਾ ਪਾ ਲੈ। ਕੋਈ ਬੰਦਿਆਂ ਵਾਲੀ ਗੱਲ ਹੈ ਨਹੀਂ ਵੈਸੇ ਤੇਰੇ ਚ ਸਹਿਮ। ਸ਼ੁਰੂ ਕਰ ਲੈ, ਨਹੀਂ ਤਾਂ ਮੁੱਕ ਜਾਣ ਫਿਰ ਮੈਨੂੰ। ਤੂੰ ਚੰਗਾ ਆਦਮਖੋਰ ਆ ਵੀ ਮੁੱਕ ਜਾਣੀ ਆ। ਇੰਨੀ ਸਾਰੀ ਇਹ ਕਿੱਥੋਂ ਮੁੱਕਣੀ ਆ? ਥੋੜੀ ਆ 300 ਦੀ ਆ ਇਹ। ਪੁਲ ਤੋਂ ਲੈਣ ਜਾਓ ਤੇ ਬੇਬੇ ਦੇ ਕਹਿਣਾ ਕੋ। ਲਓ ਜੀ, ਐਂਬਰ ਰਾਣੀ ਦਾ ਹੋ ਗਿਆ ਪਾਣੀ ਦਾ ਟਾਈਮ। ਮੈਂ ਕਿਹਾ ਆਪਾਂ ਲਿਆ ਖਾ ਪੀ ਤੇ ਤੂੰ ਵੀ ਪਾਣੀ ਛਾਣੀ ਪੀ ਲਾ। ਖਾਦੀ ਪੀਤੀ ਤੇ ਮਾਸ਼ਾਅੱਲਾ ਸਵੇਰ ਦੀ ਜਾਂਦੀ ਆ। ਪੀ ਲਾ ਤੰਦੀ ਬਹੁਤ ਆ ਜਦੋਂ ਛੱਡ ਲੈਨੇ ਆ ਨਾ। ਮਾਸ਼ਾਅੱਲਾ ਅੱਜ ਨਵਾਂ ਸਵਾਰ ਆ ਗਿਆ ਟ੍ਰੇਨਿੰਗ ਤੇ ਹੈ। ਕਹਿੰਦਾ ਤਾਰਵਾਸ ਕਹਿੰਦਾ ਅੱਜ ਕਹਿੰਦਾ ਜੱਟੂ 'ਚ ਚੜਦਾ ਐਂਬਰ ਤੇ ਜੱਟੂ ਟ੍ਰੇਨਿੰਗ ਦੇ ਵਿੱਚ ਵੀ ਸਾਥ ਦੇਗਾ ਹੈ। ਅੱਜ ਸਭ ਤੋਂ ਪਹਿਲਾਂ ਅੱਲਾ ਰੱਖੇ ਖੈਰ ਜੱਟੂ ਚੜੇਗਾ ਘੋੜੀ ਤੇ। ਨਾ ਪੁੱਤਰ ਇਦਾਂ ਨਹੀਂ। ਚੱਲ ਐਂਬਰ ਚੱਲ ਸ਼ਾਬਾਸ਼। ਆ ਇਦਾਂ ਬੋਲ ਇਹਨੂੰ। ਚੱਲ ਬਹੁਤ ਅੱਛੇ। ਚੱਲ ਜੇ ਅੱਜ ਮਤਲਬ ਅੱਗੇ ਐਂਬਰ ਰਾਣੀ ਨੂੰ ਨਾ ਆਪਾਂ ਪੂਰਾ ਖਪਾ ਕੇ ਉੱਤੇ ਚੜਦਾ ਜੱਟੂ, ਅੱਜ ਸਭ ਤੋਂ ਪਹਿਲਾਂ ਜੱਟੂ ਚੜੇਗਾ ਹੈ। ਚੱਲ ਪੁੱਤਰ ਚੱਲ ਸ਼ਾਬਾਸ਼। ਲੋ ਜੀ ਮਾਸ਼ਾਅੱਲਾ ਐਂਬਰ ਰਾਣੀ ਨੂੰ ਲਿਆ ਕੱਢ ਤੇ ਅੱਜ ਸਵਾਰੀ ਕਰ ਰਿਹਾ ਜੱਟੂ। ਤੇ ਮੈਂ ਕਿਹਾ ਵੀ ਅੱਜ ਆਪਾਂ ਜਾਵਾਂਗੇ ਲੰਮਾ, ਲੇਕਿਨ ਮੈਂ ਤੁਰ ਕੇ ਜਾਊਂਗਾ ਨਾਲ ਤੇਰੇ ਤੇ ਤੂੰ ਉੱਤੇ ਬਹਿ ਕੇ, ਤਾਂ ਕਿ ਆਪਣਾ ਕੰਮ ਵੀ ਨਾ ਰੁਕੇ, ਤਾਂ ਕਿ ਤੂੰ ਵੀ ਸਿੱਖ ਲਵੇਂ। ਤੇ ਅੱਜ ਸਿਰਫ ਗੇੜੇ ਕੱਢ ਤੇ ਸਾਰੇ ਉੱਤੇ ਮਾਸ਼ਾਅੱਲਾ ਬਹਿ ਗਿਆ ਜੱਟੂ। ਤੇ ਆਪਾਂ ਜੱਟੂ ਨੂੰ ਬਣਾਉਣਾ ਭਾਈ ਪੱਕਾ ਸਵਾਰ। ਅਸੀਂ ਤਾਂ ਚਲੋ ਵੱਡੇ ਹੋ ਕੇ ਬਣੇ ਆ, ਤੇ ਸਵਾਦ ਤਾਂ ਫਿਰ ਆ ਕਿ ਇੰਨੀ ਕੀ ਉਮਰ ਦੇ ਵਿੱਚ ਹੀ ਚਸਕਾ ਵੀ ਪੈ ਜਾਵੇ, ਸ਼ੌਕ ਵੀ ਲੱਗ ਜਾਵੇ। ਉਤੋਂ ਇਹ ਜਿਹੜਾ ਸ਼ੌਕ ਆ ਉਹ ਮਾੜਾ ਕੋਈ ਨਹੀਂ, ਠੀਕ ਆ ਕਿਉਂ ਜੱਟੂ ਸਾਹਿਬ ਹੈ। ਨਿਆਣੇ ਜਿਹੜੇ ਆ ਉਹ ਮਾੜਿਆਂ ਕੰਮਾਂ ਤੋਂ, ਮਾੜੀ ਸੰਗਤ ਤੋਂ ਬਚ ਜਾਂਦੇ ਆ। ਜੇ ਇਦਾਂ ਦਾ ਸੋਹਣਾ ਸ਼ੌਕ ਲੱਗਾ ਹੋਵੇ ਪੁੱਤਰ, ਵਾਗ ਦੋਵੇਂ ਬਰਾਬਰ ਰੱਖਣੀਆਂ। ਇਹ ਮੈਂ ਤੈਨੂੰ ਦੱਸਿਆ ਸੀ ਅੱਗੇ। ਹੁਣ ਤੇਰੀ ਵਾਗ ਵਿੰਗੀ ਨਾ ਹੋਵੇ, ਠੀਕ ਆ। ਤੇ ਇਹ ਮਾਸ਼ਾਅੱਲਾ ਸ਼ੌਕ ਜਿਹੜਾ ਬੜਾ ਪਿਆਰਾ ਵਾ। ਤੇ ਉਸ ਤੋਂ ਬਾਅਦ ਇਹ ਆ ਬਈ ਬੱਚੇ ਜਿਹੜੇ ਆ ਮਾੜੀਆਂ ਸੰਗਤਾਂ ਤੋਂ, ਮਾੜੇ ਸ਼ੌਕ ਤੋਂ, ਮਾੜੇ ਪੁੱਠੇ ਕੰਮਾਂ ਤੋਂ ਕਹਿ ਲਓ ਵੀ ਬਚ ਜਾਂਦੇ ਆ। ਇਹ ਮਾਸ਼ਾਅੱਲਾ ਇਹ ਆ ਵੀ
ਜੱਟੂ ਨੂੰ ਰਾਈਡਰ ਬਣਾਵਾਂਗੇ। ਜੱਟੂ ਇਨਸ਼ਾਅੱਲਾ ਆਪਣਾ ਵੀ ਨੇੜੇ ਬਾਅਦ ਬਣੇਗਾ ਇਨਸ਼ਾਅੱਲਾ, ਜਦੋਂ ਰੱਬ ਨੇ ਤੌਫੀਕ ਦਿੱਤੀ ਵਧੀਆ ਆਪਾਂ ਹੋਰ ਵੀ ਘੋੜੇ ਘੋੜੀਆਂ ਹੋਰ ਜਾਨਵਰ ਲੈ ਕੇ ਆਏ ਉਦੋਂ ਜਾਂ ਫਿਰ ਸਾਡੇ ਕੋਲ ਟ੍ਰੇਨਰ ਤੇ ਆਪਦਾ ਹੋਣਾ ਚਾਹੀਦਾ, ਕਿਉਂ ਵੀ ਜੱਟੂ ਹੈ ਸਾਡੇ ਕੋਲ ਟ੍ਰੇਨਰ ਪਹਿਲਾਂ ਉਹਨੂੰ ਮੈਚ ਪਾਉਣਾ ਇਨਸ਼ਾਅੱਲਾ ਸਾਰਾ ਕੁਝ ਹੋਏਗਾ। ਤੇ ਮੈਂ ਕਿਹਾ ਵੀ ਯਾਰ ਨਾਲੇ ਰਾਈਡ ਹੋ ਜੂਗੀ, ਐਂਬਰ ਦਾ ਤੋਰਾ ਹੋ ਜੂ ਥੋੜਾ ਜਿਹਾ, ਨਾਲੇ ਮੈਂ ਕਿਹਾ ਮੈਂ ਵੀ ਤੁਰ ਫਿਰ ਲਊਂਗਾ, ਮਤਲਬ ਵੀ ਥੋੜਾ ਚਲੋ ਲੱਤਾਂ ਨਾਲ ਤੁਰ ਫਿਰ ਲੈਂਦੇ ਆ ਤੇ ਨਾਲੇ ਇਹ ਵੀ ਗੇੜਾ ਸੋਹਣਾ ਲੱਗ ਜੂਗਾ ਤੇ ਜੱਟੂ ਦਾ ਵੀ ਥੋੜਾ ਜਿਹੜਾ ਝਾਕਾ ਥੋੜਾ ਜਿਹਾ ਖੁੱਲ ਜੂਗਾ, ਥੋੜਾ ਰੋਡ ਵੱਲ ਨੂੰ ਕੱਢ ਦੇਣਾ ਅੱਜ ਨੂੰ। ਵਾਹ ਜੱਟੂ ਵਾਹ, ਐਂਬਰ ਚੱਲ ਹੈਂ ਚੱਲ ਮਾਰਦਾ ਨਹੀਂ ਮੈਂ ਤੈਨੂੰ। ਜੱਟੂ ਗਿਆ ਸੀ ਉੱਤਰ ਤੇ ਆਪਾਂ ਗਏ ਆ ਬਹਿ ਹੈਂ, ਇਹ ਬੀਬੀ ਸਾਹਿਬਾ ਹੋ ਗਈ ਸੀ ਜਰਾ ਸਲੋ, ਆਪਾਂ ਇੱਧਰ ਆ ਗਏ ਕੌਡੀ ਵਾਲੇ ਗਰਾਊਂਡ 'ਚ ਤੇ ਮੁੰਡੇ ਲੱਗੇ ਮਾਸ਼ਾਅੱਲਾ ਗੇਮ ਕਰਨ ਤੇ ਵਾਵਾ ਸਾਡਾ ਪਿੰਡ ਦਾ ਜਿਹੜਾ ਕਹਿ ਲਓ ਵੀ ਗਰਾਊਂਡ ਸਾਡਾ ਆਬਾਦ ਹੋਇਆ ਮਾਸ਼ਾਅੱਲਾ, ਖੇਡਦੇ ਪੈ ਨਿਆਣੇ ਨਿੱਕੇ ਵੀ ਹੋਈ ਜਾਂਦੇ ਟ੍ਰੇਨ ਹੌਲੀ ਹੌਲੀ ਤੇ ਮੁੰਡੇ ਲੱਗੇ ਬਾ ਗੇਮ ਸਟਾਰਟ ਕਰਨ ਵਾਲਾ ਰੱਖੇ। ਖੈਰ ਮਾਸ਼ਾਅੱਲਾ ਵਿਊ ਕਰੋ ਚੈੱਕ ਕਿ ਇੱਧਰ ਮੁੰਡੇ ਗੇਮ ਕਰਦੇ ਆ ਤੇ ਇੱਧਰ ਖੜੀ ਐਂਬਰ ਰਾਣੀ ਹੈ ਤੇ ਬਾਕੀ ਅੱਲਾ ਰੱਖੇ। ਖੈਰ ਹੁਣ ਮੁੰਡੇ ਲੱਗੇ ਖੇਡਣ ਤੇ ਆਪਾਂ ਵੀ ਬੀਬੀ ਸਾਹਿਬਾਂ ਨੂੰ ਲੈ ਕੇ ਜਾਣਾ ਘਰ ਨੂੰ ਤੇ ਇਸ ਕਰਕੇ ਹੋ ਜਾਣਾ ਆਪਾਂ ਨੂੰ ਹਨੇਰਾ ਤੇ ਆਪਾਂ ਵਲੌਗ ਕਰਦੇ ਹਾਂ ਇੱਥੇ ਹੀ ਐਂਡ। ਬਹੁਤ ਸਾਰਾ ਧਿਆਨ ਰੱਖਣਾ, ਖਿਆਲ ਰੱਖਣਾ, ਮਿਲਦੇ ਹਾਂ ਆਪਾਂ ਸਵੇਰੇ ਨਵੇਂ ਵਲੌਗ 'ਚ ਇੱਕ ਨਵੀਂ ਵੀਡੀਓ 'ਚ। ਬਹੁਤ ਸਾਰਾ ਪਿਆਰ, ਬਹੁਤ ਸਾਰੀ ਰਿਸਪੈਕਟ ਦੋਵਾਂ 'ਚ ਯਾਦ ਰੱਖਿਓ, ਦਿਓ ਇਜਾਜ਼ਤਾਂ, ਰੱਬ ਰੱਖਾ।